ਅਮਰੀਕਾ ਦੇ ਵਿੱਚ ਤੁਹਾਡੇ ਨਾਲ ਆਪਾਂ ਪੇਸ਼ ਕਰਦੇ ਹਾਂ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਜਿਹੜੇ ਕਾਰਾਂ ਦੇ ਵਿੱਚ ਸੁਣਦੇ ਆ 1450 AM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਜੋ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ ਅਤੇ ਆਈਫੋਨ ਅਤੇ ਐਂਡਰੋਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 11 ਤਰੀਕ ਆ ਅਤੇ ਦਿਨ ਸੋਮਵਾਰ ਆ ਜੀ। ਤੁਹਾਡੇ ਲਈ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਜਿਹੜੀਆਂ ਉਹ ਆਪਾਂ ਪੇਸ਼ ਕਰਾਂਗੇ ਅਤੇ ਪ੍ਰੋਗਰਾਮ ਸ਼ੁਰੂ ਆਪਾਂ ਕਰਦੇ ਹਾਂ। ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸਪਾਂਸਰ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408 200 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਸੋ ਸਭ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਕੱਲ੍ਹ ਦੇ ਨਗਰ ਕੀਰਤਨ ਦੀ ਗੱਲਬਾਤ ਕਰੀਏ। ਸੈਨ ਫਰਾਂਸਿਸਕੋ ਦੇ ਵਿੱਚ ਜੂਨ 10 ਨੂੰ ਜਾਣੀ ਕਿ ਕੱਲ੍ਹ ਐਤਵਾਰ ਨੂੰ ਕਾਫੀ ਜਿਹੜਾ ਵਿਸ਼ਾਲ ਨਗਰ ਕੀਰਤਨ ਹੋਇਆ ਜੋ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਸੀ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਿੱਸਾ ਲਿਆ। ਦੂਰੋਂ ਦੂਰੋਂ ਸੰਗਤਾਂ ਆਈਆਂ ਹੋਈਆਂ ਸੀਆਂ ਬੇਕਰਸਫੀਲਡ, ਯੂਬਾ ਸਿਟੀ ਅਤੇ ਸ਼ਾਂਤੀਪੂਰਵਕ ਨਗਰ ਕੀਰਤਨ ਸਾਇਆ ਹੈਗਾ ਜੀ। ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਉੱਥੇ ਰਿਹਾ। ਤੁਸੀਂ ਫੇਸਬੁੱਕ ਦੇ ਉੱਤੇ ਪੰਜਾਬੀ ਰੇਡੀਓ USA ਦੇ ਰੇਡੀਓ ਦੇ ਉੱਤੇ ਉਸ ਦੀ ਕਵਰੇਜ ਜਿਹੜੀ ਸੁਣਦੇ ਰਹੇ ਅਤੇ ਤੁਸੀਂ ਰਹੇ ਪ੍ਰਵਾਹ ਹੁੰਗਾਰਾ ਤੁਸੀਂ ਵੀ ਦਿੰਦੇ ਰਹੇ ਅਤੇ ਕਾਫੀ ਜਿਹੜੇ ਲੋਕ ਵੱਧ ਚੜ੍ਹ ਉੱਥੇ ਹਿੱਸਾ ਲਿਆ। ਸਾਰੇ ਹੀ ਪ੍ਰਬੰਧਕੀਆਂ ਦਾ ਧੰਨਵਾਦ ਜਿਨ੍ਹਾਂ ਸਾਰਿਆਂ ਨੇ ਮਿਲ ਜੁਲ ਕੇ ਇਸ ਜਿਹੜੇ 5ਵਾਂ ਸਾਲਾਨਾ ਨਗਰ ਕੀਰਤਨ ਆ ਉਸ ਨੂੰ ਜਿਹੜਾ ਨੇਪਰੇ ਜਿਹੜਾ ਚਾੜ੍ਹਿਆ। ਸਾਰੀਆਂ ਹੀ ਵਲੰਟੀਅਰਸ ਦਾ, ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ। ਜਿਹੜੀ ਸੈਕਿੰਡ ਸਟਰੀਟ ਅਤੇ ਮਾਰਕੀਟ ਸਟਰੀਟ ਦੇ ਜਿਹੜੇ ਕਾਰਨਰ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ, 1 ਮੀਲ ਦੀ ਦੂਰੀ ਤੈਅ ਕਰ ਸਿਵਿਕ ਸੈਂਟਰ ਪਲਾਜ਼ਾ ਤੱਕ ਜਿਹੜਾ ਉੱਥੇ ਪਹੁੰਚੇ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਦੀਵਾਨ ਜਿਹੜੇ ਆ ਉਹ ਸੱਜੇ। ਜਿਨ੍ਹਾਂ ਨੇ ਵੀ ਤਸਵੀਰਾਂ ਦੇਖੀਆਂ ਆ ਜਾਂ ਉੱਥੋਂ ਲਾਈਵ ਤੁਸੀਂ ਦੇਖਿਆ, ਅਤੇ ਸਾਰਾ ਹੀ ਜਿਹੜਾ ਸਿਵਿਕ ਸੈਂਟਰ ਪਲਾਜ਼ਾ ਆ ਉਹ ਉੱਥੇ ਉਸ ਟਾਈਮ ਖਾਲਸਾਈ ਜਾਹੋ ਜਲਾਲ ਦੇ ਰੰਗਾਂ ਦੇ ਨਾਲ ਜਿਹੜਾ ਆ ਉੱਥੇ ਲਹਿਰਾ ਰਹੇ ਸੀਗੇ, ਜਿਹੜੇ ਉਹ ਪੂਰਾ ਭਰਵਾਂ ਬਣਿਆ ਸੀਗਾ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਆਉਣ ਵਾਲੇ ਸਮੇਂ 'ਚ ਵੀ ਇਹੀ ਉਮੀਦ ਕਰਦੇ ਹਾਂ ਵੀ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਆ ਇਹਨਾਂ ਜਿਹੜੇ ਸਮਾਗਮਾਂ ਦੇ ਵਿੱਚ ਜਿਹੜਾ ਹਿੱਸਾ ਲਿਆ ਕਰਨਗੀਆਂ ਜੀ। ਬਿਲਕੁਲ। ਸੋ ਜਿਹੜੇ ਗੁਰੂ ਘਰਾਂ ਨੇ ਨਹੀਂ ਪਾਰਟੀਸਪੇਟ ਕੀਤਾ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਆਪਣੇ ਕਮੇਟੀਆਂ ਨਾਲ ਜ਼ਰੂਰ ਗੱਲ ਕਰਿਆ ਕਰੋ ਵੀ ਇਹ ਸਾਰੇ ਰਲ ਕੇ ਕਰ ਰਹੇ ਪ੍ਰੋਗਰਾਮ, ਇਹਦੇ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈਗਾ। ਸੋ ਰਾਜਕਰਮਵੀਰ ਸਿੰਘ ਜੀ, ਇੱਕ ਗੱਲ ਮੈਨੂੰ ਬੜੀ ਚੁੱਭੀ ਉਸ ਨਗਰ ਕੀਰਤਨ ਦੇ ਵਿੱਚ। ਆਪਾਂ ਦੇਖਿਆ ਕਿਸ ਤਰ੍ਹਾਂ USA ਦੇ ਵਿੱਚ ਹੁਣੇ ਜਿੱਦਾਂ ਜਿਹੜੀਆਂ ਇਲੈਕਸ਼ਨਸ, ਪ੍ਰਾਇਮਰੀ ਇਲੈਕਸ਼ਨਸ ਹੋ ਕੇ ਹਟੀਆਂ ਜੂਨ 5 ਨੂੰ, ਅਤੇ ਲਗਭਗ ਹਰ ਗੁਰੂ ਘਰ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਜਿਹੜੇ ਕੈਂਡੀਡੇਟਸ ਹੈਗੇ ਆ ਵੀ ਸਾਨੂੰ ਜੀ ਸਪੋਰਟ ਕਰੋ, ਅਸੀਂ ਤੁਹਾਡਾ ਸਾਥ ਦੇਵਾਂਗੇ। ਅਤੇ ਮੈਨੂੰ ਇੱਕ ਵੀ ਕੋਈ ਅਜਿਹਾ ਪੋਲੀਟੀਸ਼ੀਅਨ ਨਹੀਂ ਇਸ ਨਗਰ ਕੀਰਤਨ ਦੇ ਵਿੱਚ ਦਿਸਿਆ ਜਿਹੜਾ ਉੱਥੇ ਬੋਲਿਆ ਹੋਵੇ, ਜਿਸ ਨੇ ਕੋਈ ਹਮਦਰਦੀ ਜਿਹੜੀ ਪ੍ਰਗਟਾਈ ਹੋਵੇ ਭਈ ਜੀ ਮੈਂ ਸਿੱਖ ਕੌਮ ਦੇ ਨਾਲ ਖੜਾ ਹਾਂ। ਅਤੇ ਮਾੜੀ ਜਿਹੀ ਐਗਜ਼ਾਮਪਲ ਤੁਸੀਂ ਆਪਣਾ ਗੁਆਂਢੀ ਮੁਲਕ ਕੈਨੇਡਾ ਵੱਲ ਦੇਖ ਲਿਓ ਵੀ ਜਿੱਥੇ ਨਗਰ ਕੀਰਤਨ ਹੁੰਦੇ ਆ। ਪਿੱਛੇ ਜਿਹਾ ਦਸ਼ਮੇਸ਼ ਦਰਬਾਰ ਗੁਰੂ ਘਰ ਵੱਲੋਂ ਸਰੀ ਦੇ ਵਿੱਚ ਨਗਰ ਕੀਰਤਨ ਹੋਇਆ ਸੀ ਅਤੇ ਪੂਰੀ ਦੀ ਪੂਰੀ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਗਵਰਨਮੈਂਟ ਸੀ ਉਹ ਪਹੁੰਚੀ ਹੋਈ ਸੀ, ਇਨਕਲੂਡਿੰਗ ਜਿਹੜਾ ਉਹਨਾਂ ਦਾ ਪ੍ਰੀਮੀਅਰ, ਜਿਹੜਾ ਜਿੱਦਾਂ ਇੱਥੇ ਗਵਰਨਰ ਕਹਿ ਦਿੰਦੇ ਆ ਉੱਥੇ ਪ੍ਰੀਮੀਅਰ ਕਹਿ ਦਿੰਦੇ ਆ, ਹਿੰਦੁਸਤਾਨ ਚੀਫ ਮਿਨਿਸਟਰ ਕਹਿ ਦਿੰਦੇ ਆ। ਸੋ ਜ਼ਰੂਰ ਜਿੰਨੇ ਪ੍ਰਬੰਧਕ ਆ ਉਹ ਇੱਕ ਪਾਸੇ ਵਧਾਈ ਦੇ ਬਹੁਤ ਪਾਤਰ ਆ, ਕਿਉਂਕਿ ਬਹੁਤ ਔਖਾ ਕੰਮ ਹੁੰਦਾ ਇੱਦਾਂ ਦੀ ਜਿਹੜੀ ਈਵੈਂਟਸ ਨੂੰ ਔਰਗਨਾਈਜ਼ ਕਰਨਾ, ਕਿਉਂਕਿ ਆਪਾਂ ਤਾਂ ਤੁਰ ਕੇ ਹੀ ਥੱਕ ਜਾਂਦੇ ਹੈਗੇ ਆ, ਜਿਨ੍ਹਾਂ ਨੇ ਫਲੋਟ ਲਿਜਾਣੇ, ਸਾਰਾ ਔਰਗਨਾਈਜ਼ ਕਰਨਾ। ਅਤੇ ਅੱਗੇ ਵਾਸਤੇ ਜ਼ਰੂਰ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਵੀ ਪੋਲੀਟੀਸ਼ੀਅਨ ਤੁਹਾਡੇ ਕੋਲ ਆਉਂਦੇ ਆ ਵੋਟਾਂ ਮੰਗਣ, ਉਹਨਾਂ ਨੂੰ ਕਿਹਾ ਕਰੋ ਭਾਈ ਵੀ ਸਾਡਾ ਫੰਕਸ਼ਨ ਇੱਥੇ ਆ ਕੇ ਵੀ ਤੁਸੀਂ ਜਿਹੜਾ ਸਾਡੇ ਭਾਈਵਾਲ ਬਣੋ।
ਜੀ ਬਿਲਕੁਲ, ਇਹ ਵਧੀਆ ਗੱਲ ਜਿਹੜੀ ਆ। ਹੋਪ ਵਾਲੇ ਸਮਿਆਂ ਦੇ ਵਿੱਚ ਹੋਰ ਜਿੱਥੇ ਵੀ ਨਗਰ ਕੀਰਤਨ ਜਿਹੜੇ ਹੁੰਦੇ ਨੇ ਉੱਥੇ ਵੀ ਦੀਆਂ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਨੇ ਉਹ ਇਸ ਚੀਜ਼ ਦਾ ਧਿਆਨ ਰੱਖਣ ਵੀ ਬਾਕੀ ਸਮਾਂ ਤਾਂ ਸਾਰੇ ਜਣੇ ਆ ਕੇ ਆਪਣੀ ਵੋਟ ਮੰਗਣ ਦੇ ਲਈ ਉੱਥੇ ਪਹੁੰਚ ਜਾਂਦੇ ਨੇ, ਅਤੇ ਜਦੋਂ ਸਿੱਖ ਕੌਮ ਦੇ ਨਾਲ ਖੜ੍ਹਨ ਦੀ ਗੱਲ ਆਉਂਦੀ ਉਦੋਂ ਫਿਰ ਕਿਹਾ ਕਿ ਜਿਹੜਾ ਉੱਥੇ ਨਹੀਂ ਹੁੰਦਾ ਵੀ ਜਾਂ ਉਹ ਮਨਾ ਕਰ ਦਿੰਦੇ ਨੇ ਜਾਂ ਅਪਰੋਚ ਨਹੀਂ ਕੀਤੀ ਗਈ ਜਾਂ ਕੀ ਆ। ਜਿਹੜਾ ਇੱਕ ਇੱਥੇ ਬ੍ਰਿਜ ਆ, ਜਿਹੜਾ ਇੱਕ ਪੁੱਲ ਆ, ਉਹ ਜਿਹੜਾ ਜ਼ਰੂਰ ਬਣਾਇਆ ਸੰਗਤ ਵੱਲੋਂ ਬਹੁਤ ਹੀ ਸੋਹਣਾ ਜਿਹੜਾ ਹੌਂਸ ਆਪਾਂ ਕਹਿ ਸਕਦੇ ਹਾਂ ਇਸ ਪੂਰੇ ਨਤਨ ਦੇ ਲਈ ਜਿਹੜਾ ਦੇਖਿਆ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਜਾਣੇ ਉੱਥੇ ਜਿਹੜੇ ਆ ਉਹ ਮੌਜੂਦ ਸੀਗੇ, ਅਤੇ ਬਹੁਤ ਵਧੀਆ। ਅਤੇ ਦਿਨ ਵੀ ਜਿਹੜਾ ਕਾਫੀ ਮੌਸਮ ਵੀ ਬਹੁਤ ਚੰਗਾ ਰਿਹਾ, ਜੋ ਆਪਾਂ ਕਹਿ ਸਕਦੇ ਇੱਕ ਹੋਰ ਵੀ ਕਾਰਨ ਆਪਾਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਉੱਥੇ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੈਨ ਫਰਾਂਸਿਸਕੋ ਕਿਉਂਕਿ ਸੈਲਾਨੀਆਂ ਦਾ ਥਾਂ ਵੀ ਆ ਅਤੇ ਇੱਦਾਂ ਆਉਂਦਾ ਆ। ਸੋ ਸਾਰਿਆਂ ਨੂੰ ਇਹ ਵੀ ਚੀਜ਼ ਜਿਹੜੀ ਦੇਖ ਲੈਣੀ ਚਾਹੀਦੀ। ਹਾਂ, ਜੇ ਤੁਸੀਂ ਬਾਅਦ ਦੇ ਵਿੱਚ ਘੁੰਮਣਾ ਵੀ ਆ, ਤੁਸੀਂ ਪਹਿਲਾਂ ਇੱਕ ਵਾਰੀ ਜ਼ਰੂਰ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਹਾਜ਼ਰੀਆਂ ਭਰੋ। ਉੱਥੇ ਸਾਰਾ ਕੁਛ ਸੀਗਾ, ਬਹੁਤ ਸੋਹਣਾ ਜਿਹੜਾ ਪ੍ਰਬੰਧ ਸੀ, ਚਾਹੇ ਲੰਗਰ ਦਾ, ਚਾਹ ਦਾ, ਬੈਠਣ ਦਾ, ਸਟੇਜ ਦਾ, ਸਾਰਾ ਬੜਾ ਵਧੀਆ ਜਿਹੜਾ ਆ ਉਹ ਜਿਹੜਾ ਰਿਹਾ ਆ। ਅਤੇ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉਹ ਉੱਥੇ ਪਹੁੰਚੀਆਂ ਹੋਈਆਂ ਸੀ। ਅਤੇ ਇੱਕ ਹੋਰ ਉੱਥੇ ਗੁੱਡ ਪਾਰਟ ਜਿਹੜਾ ਰਿਹਾ ਇਸ ਵਾਰੀ, ਜਿਹੜਾ ਆਈ ਥਿੰਕ ਪਹਿਲੀ ਦੀ ਆਪਾਂ ਕਹਿ ਸਕਦੇ ਵੀ ਜਿਹੜਾ ਕੈਨੀਆ ਦਾ ਮੇਨ ਸਟ੍ਰੀਮ ਮੀਡੀਆ ਆ ਉਹ ਵੀ ਉੱਥੇ ਮੌਜੂਦ ਸੀ। ABC 7 ਸੀ, KPIX ਸੀ, KTVU, NBC, ਸੋ ਇਹ ਸਾਰੇ KQED, ਸੋ ਸਾਰੇ ਜਿਹੜੇ ਇੱਥੇ ਮੇਨ ਸਟ੍ਰੀਮ ਜਿਹੜਾ ਮੀਡੀਆ ਆ ਉੱਥੇ ਮੌਜੂਦ ਸੀ। ਹੌਲੀ ਹੌਲੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਕਲਿੱਪਸ ਵੀ ਜਿਹੜੇ ਪਾ ਰਹੇ ਆ, ਜਿਹੜੀ ਕਵਰੇਜ ਉਹਨਾਂ ਨੇ TV ਦੇ ਉੱਤੇ ਵੀ ਦਿਖਾ। ਸੋ ਉਹ ਵੀ ਆਪਾਂ ਹੌਲੀ ਹੌਲੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ। ਸੋ ਬਹੁਤ ਵਧੀਆ ਜਿਹੜਾ ਭਰਵਾਂ ਹੁੰਗਾਰਾ ਜਿਹੜਾ ਇਸ ਚੀਜ਼ ਦੇ ਵਿੱਚ ਮਿਲਿਆ, ਅਤੇ ਇਹ ਚੀਜ਼ ਦੀ ਕਿਤੇ ਨਾ ਕਿਤੇ ਘਾਟ ਜਿਹੜੀ ਰਹਿੰਦੀ ਸੀ, ਪਰ ਇਸ ਵਾਰ ਜਿਹੜਾ ਇਹ ਚੀਜ਼ ਬਹੁਤ ਪੋਜ਼ੀਟਿਵ ਜਿਹੜੀ ਆ ਉਹ ਰਹੀ ਆ। ਜੀ ਬਿਲਕੁਲ। ਸੋ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਦੇ ਸਰੋਤੇ ਹੈਗੇ ਜਿਹੜੇ ਉਸ ਨਗਰ ਕੀਰਤਨ ਨੂੰ ਮਿਸ ਕਰ ਗਏ ਆ, ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ ਉਹਦੇ 'ਤੇ ਜਾ ਕੇ ਅਸੀਂ ਕਾਫੀ ਜਿਹੜੀਆਂ ਕਲਿੱਪਸ ਬਣਾਏ ਹੋਏ ਹੈਗੇ ਥੋੜ੍ਹੇ ਮਿੰਟਾਂ ਦੇ, ਤੁਸੀਂ ਸਾਰਾ ਹੀ ਨਗਰ ਕੀਰਤਨ ਜਿਹੜਾ ਆ ਉਹ ਵਾਚ ਕਰ ਸਕਦੇ ਹੋ ਜੀ। ਅਗਲੀਆਂ ਜਿਹੜੀਆਂ ਆਪਾਂ ਹੁਣ ਖਬਰਾਂ ਉਸ ਦੇ ਵੱਲ ਵੱਧ ਜਾਈਏ। ਜਿਹੜੀ ਅਮਰੀਕਾ ਦੇ ਵਿੱਚ ਅਤੇ ਵਿਸ਼ਵ ਦੀ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਖਬਰ ਜਿਹੜੀ ਆ ਬਣੀ ਆ ਵੀ ਜਿਹੜਾ ਰਾਸ਼ਟਰਪਤੀ ਟਰੰਪ ਅਤੇ ਨਾਰਥ ਕੋਰੀਆ ਦਾ ਲੀਡਰ ਕਿਮ ਯੋਂਗ ਉਨ ਆ, ਉਸ ਦੀ ਸਿੰਗਾਪੁਰ ਦੇ ਵਿੱਚ ਇਹਨਾਂ ਦੀ ਮੁਲਾਕਾਤ ਆ ਉਹ ਕੱਲ੍ਹ ਨੂੰ ਹੋਣ ਜਾ ਰਹੀ ਆ। ਸਿੰਗਾਪੁਰ ਕਿਉਂਕਿ ਸਮੇਂ ਦੇ ਮੁਤਾਬਕ ਅਮਰੀਕਾ ਨਾਲੋਂ ਕਾਫੀ ਅੱਗੇ ਆ, ਸੋ ਆਪਣੇ ਇੱਥੇ ਦੀ ਅੱਜ ਦੀ ਸ਼ਾਮ ਨੂੰ ਹੀ ਜਿਹੜੀ ਇਹ ਸਮਿਟ ਆ ਉਸ ਦੇ ਆਰੰਭ ਜਿਹੜਾ ਉਹ ਹੋ ਜਾਣਾ ਆ। ਸਿੰਗਾਪੁਰ ਦੇ ਵਿੱਚ ਇਹ ਜਿਹੜੇ ਸਮਿਟ ਆ ਉਹ ਰੱਖੀ ਹੋਈ ਆ, ਅਤੇ ਕਹਿੰਦੇ ਕਿਮ ਯੋਂਗ ਉਨ ਡਰਦਾ ਡਰਮਦਾ ਜਿਹੜਾ ਆ ਉਹ ਚੁੱਕਾ ਹੈ। ਜੀ ਬਿਲਕੁਲ। ਰਾਜਕਰਮਜੀਤ ਸਿੰਘ ਜੀ, ਜਿਹੜਾ ਕੈਲੀਫੋਰਨੀਆ ਦਾ ਟਾਈਮ ਹੈਗਾ 6:30 ਵਜੇ ਸ਼ਾਮ ਨੂੰ ਉਹਨਾਂ ਦੀ ਸਮਿਟ ਜਿਹੜੀ ਸ਼ੁਰੂ ਹੋਣੀ ਆ, ਅਤੇ ਈਸਟਰਨ ਟਾਈਮ ਨਿਊਯਾਰਕ ਵਾਲੀ ਸਾਈਡ ਦਾ ਟਾਈਮ 9:30 ਵਜੇ ਹੈਗਾ। ਆਪਾਂ ਟਰਾਈ ਕਰਾਂਗੇ ਜੇ ਕੁਛ ਜਲਦੀ ਨਿਊਜ਼ ਆਈ ਸ਼ਾਮ ਨੂੰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਨਹੀਂ ਸਵੇਰੇ ਤਾਂ ਸ਼ੇਅਰ ਕਰਨੀ ਹੈਗੀ ਆ। ਸੋ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ USA ਦੇ, ਉਹ ਆਲਰੇਡੀ ਪਹੁੰਚ ਚੁੱਕੇ ਹੈਗੇ ਸਿੰਗਾਪੁਰ 'ਚ। ਇਸੇ ਤਰ੍ਹਾਂ ਕਿਮ ਜੋਂਗ ਉਨ ਜਿਹੜੇ ਆ ਉਹ ਵੀ ਜਿਹੜੇ ਹੈਗੇ ਆ ਉੱਥੇ ਪਹੁੰਚ ਚੁੱਕੇ ਹੈਗੇ ਆ, ਤੇ ਕਾਫੀ ਆਸਾਂ ਆ। ਪਰ ਜਿਹੜੇ ਵਾਈਟ ਹਾਊਸ ਵਾਲੇ ਕਹਿ ਰਹੇ ਆ ਵੀ ਜਿਹੜੀ ਮੀਟਿੰਗ ਹੈਗੀ ਆ ਬਹੁਤ ਜਲਦੀ ਜਿਹੜੀ ਆ ਮੂਵ ਹੋਈ ਹੈਗੀ ਆ, ਵੀ ਇੰਨਾ ਐਕਸਪੈਕਟ ਨਹੀਂ ਕਰਦੇ ਸੀ। ਪਰ ਤੁਹਾਨੂੰ ਯਾਦ ਹੋਊਗਾ ਵੀ ਕੁਝ ਦਿਨ ਪਹਿਲਾਂ ਤਾਂ ਇਹ ਬਣ ਗਈ ਸੀ ਤੇ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਸੀ ਵੀ ਮੀਟਿੰਗ ਜਿਹੜੀ ਕੈਂਸਲ ਹੋ ਜਾਣੀ ਆ, ਕਿਉਂਕਿ ਕੁਛ ਕੁ ਕਮੈਂਟ ਜਿਹੜੇ ਹੈਗੇ ਆ ਜਿਹੜੇ ਇੱਥੇ ਜੌਨ ਬੋਲਟਨ ਵੱਲੋਂ ਤੇ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਵੱਲੋਂ ਆਏ ਸੀ। ਜੀ ਬਿਲਕੁਲ। ਸੋ ਉਦੋਂ ਕਾਫੀ ਕੁਛ ਇੱਦਾਂ ਲੱਗਦਾ ਸੀਗਾ ਵੀ ਇਹ ਸਮਿਟ ਜਿਹੜੀ ਆ ਉਹ ਨਹੀਂ ਹੋਊਗੀ, ਅਤੇ ਉਹ ਪਰ ਫਾਈਨਲੀ ਜਿਹੜੀ ਆ ਉਹ ਸਮਿਟ ਜਿਹੜੀ ਆ ਉਹ ਹੁਣ ਹੋਣ ਜਾ ਰਹੀ ਆ। ਕਹਿੰਦੇ ਜਿਹੜੇ ਕਿਮ ਯੋਂਗ ਉਨ ਉਸ ਦਾ ਜਿਹੜਾ 12 ਜਾਣਿਆਂ ਦਾ ਬਾਡੀਗਾਰਡ ਦਾ ਇੱਕ ਗਰੁੱਪ ਆ ਉਹ ਕਾਫੀ ਮਸ਼ਹੂਰ ਆ। ਕਹਿੰਦੇ ਜਿੱਦਾਂ ਤੋਂ ਗੱਡੀ ਜਾਂਦੀ ਨਾਲ ਨਾਲ ਉਹਦੇ ਭੱਜਦੇ ਜਾਂਦੇ ਆ, ਉਹਨੂੰ ਦੁਬਾਰਾ ਜਿਹੜਾ ਆ ਉਹ ਦੇਖਿਆ ਗਿਆ ਆ ਗੱਡੀ ਦੇ ਵਿੱਚ, ਜਿਹੜਾ ਸਿੰਗਾਪੁਰ ਦੇ ਵਿੱਚ ਜਦੋਂ ਉਸਨੇ ਐਂਟਰੀ ਉੱਥੇ ਕੀਤੀ ਆ। ਸੋ ਹਰ ਇੱਕ ਨੂੰ ਉਮੀਦਾਂ ਆ। ਇੱਕ ਇਹ ਵੀ ਗੱਲ ਹੈਗੀ ਕਿਮ ਯੋਂਗ ਉਨ ਨੇ ਪਹਿਲਾਂ ਵੀ ਬਹੁਤ ਵਾਰੀ ਜਿਹੜਾ ਨਾਰਥ ਕੋਰੀਆ ਦੇ ਲੀਡਰ ਨੇ ਆਖਿਆ ਆ ਵੀ ਉਸ ਦੇ ਮਨ ਦੇ ਵਿੱਚ ਡਰ ਹੈਗਾ ਆ ਵੀ ਉਸ ਨੂੰ ਸ਼ਾਇਦ ਅਸੈਸੀਨੇਟ ਜਿਹੜਾ ਇੱਥੇ ਕੀਤਾ ਜਾ ਸਕਦਾ ਆ, ਅਤੇ ਜਾਂ ਫਿਰ ਉਸ ਦੇ ਮਗਰੋਂ ਜਿਹੜਾ ਆ ਨਾਰਥ ਕੋਰੀਆ ਵਿੱਚ ਜਿਹੜਾ ਤਖਤਾ ਆ ਉਹ ਪਲਟਿਆ ਜਾ ਸਕਦਾ ਆ। ਸੋ ਉਹ ਜਿਹੜੇ ਇੱਕ ਚੀਜ਼ ਜਿਹੜੀ ਰਾਈਟ ਨਾਓ ਹੁਣ ਵਾਈਟ ਹਾਊਸ ਦੇ ਵੱਲੋਂ ਜਿਹੜੀ ਆਈ ਆ ਸਟੇਟਮੈਂਟ ਜਿਹੜੀ ਆਈ ਆ, ਜਿਸ ਦੇ ਵਿੱਚ ਇਹ ਜਿਹੜਾ ਕਿਹਾ ਜਾ ਰਿਹਾ, ਕਹਿੰਦੇ ਵੀ ਜਿਹੜੀ ਗੱਲਬਾਤ ਆ
ਬੜੇ ਹੀ ਤੇਜ਼ੀ ਦੇ ਨਾਲ ਵੱਧ ਰਹੀ ਆ ਨਾਰਥ ਕੋਰੀਆ ਦੇ ਨਾਲ। ਅਜੇ ਜਿਹੜੀ ਸਮਿਟ ਹੋਣ ਤੋਂ ਪਹਿਲਾਂ ਜਿਹੜੀ ਬੈਕ ਚੈਨਲਿੰਗ ਆ, ਜਿਹੜਾ ਬਿਹਾਈਂਡ ਦਾ ਸੀਨ ਜਿਹੜੇ ਕੰਮ ਚੱਲ ਰਹੇ ਆ ਉਸ ਦੇ ਵਿੱਚ, ਸੋ ਕਹਿੰਦੇ ਦੇ ਹੈਵ ਮੂਵਡ ਕੁਇਕਲੀ ਦੈਨ ਐਕਸਪੈਕਟਡ। ਉਹਨਾਂ ਨੂੰ ਉਮੀਦ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆ ਉਹ ਵਧਿਆ ਆ। ਪਰ ਨਾਲ ਹੀ ਜਿਹੜੀ ਇਸ ਮਿੰਟ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਮਾਈਕ ਪੋਂਪੇਓ ਪੱਤਰਕਾਰਾਂ ਨੂੰ ਸੰਬੋਧਦੇ ਹੋਏ ਆਖਿਆ ਆ, ਕਹਿੰਦੇ ਵੀ ਜੀ ਰਾਸ਼ਟਰਪਤੀ ਟਰੰਪ ਨੇ ਨਾਲ ਇਹ ਵੀ ਇੱਕ ਹਿਸਾਬ ਨਾਲ ਰੱਖਿਆ ਵੀ ਜੇ ਉਹਨਾਂ ਨੂੰ ਲੱਗਦਾ ਨਾ ਵੀ ਪਹਿਲੇ ਦਿਨ ਕੋਈ ਗੱਲਬਾਤ ਕਿਸੇ ਸਿਰੇ ਨੂੰ ਨਹੀਂ ਚੜ੍ਹ ਰਹੀ ਤਾਂ ਕਹਿੰਦੇ ਭੁੱਲ ਜਾਓ, ਦੂਜੇ ਦਿਨ ਦੀ ਜਿਹੜੀ ਗੱਲਬਾਤ ਆ ਉਹ ਉੱਥੇ ਜਿਮ ਦੇ ਨਾਲ ਸਿੰਗਾਪੁਰ ਦੇ ਵਿੱਚ ਕਰਨਗੇ। ਇਸੇ ਤਰ੍ਹਾਂ ਟਰੰਪ ਨੇ ਬਹੁਤ ਵਾਰ ਹੈਗਾ ਆ ਵੀ ਇਹ ਵਨ ਸ਼ਾਟ ਹੈ ਨਾਰਥ ਕੋਰੀਆ ਦੇ ਲਈ, ਤੇ ਇਸੇ ਤਰ੍ਹਾਂ ਮਾਈਕ ਪੋਂਪੇਓ ਕਹਿ ਰਹੇ ਆ ਵੀ ਜਿਹੜੇ ਨਾਰਥ ਕੋਰੀਆ ਨੂੰ ਅਸੀਂ ਜਿਹੜੀ ਆ ਸੇਫਟੀ ਦੇਣ ਲਈ ਜ਼ਰੂਰ ਵਾਅਦਾ ਕਰਾਂਗੇ ਵੀ ਜੇ ਉਹ ਮੰਨਦੇ ਹੈਗੇ ਵੀ ਅਸੀਂ ਸਾਰੇ ਜਿਹੜੇ ਉਹਨਾਂ ਦੇ ਨਿਊਕਲੀਅਰ ਜਿੰਨੇ ਵੀ ਬੰਬਸ ਹੈਗੇ ਜਾਂ ਨਿਊਕਲੀਅਰ ਟੈਕਨੋਲੋਜੀ ਆ ਉਹਨੂੰ ਡਿਸਮੈਂਟਲ ਕਰ ਦਿੰਦੇ ਹੈਗੇ ਆ। ਤੇ ਸਾਊਥ ਕੋਰੀਆ ਦੇ ਵਿੱਚੋਂ ਜਿਹੜੀਆਂ US ਦੀਆਂ ਫੋਰਸਿਸ ਨੂੰ ਬਾਹਰ ਕੱਢਣਾ ਜਾਂ ਜਾਪਾਨ ਚੋਂ, ਉਹ ਕਹਿੰਦੇ ਉਹ ਤੋਂ ਬਾਅਦ ਹੋਊਗਾ। ਸੋ ਇਹ ਕਾਫੀ ਇਸ਼ੂਜ਼ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਹੈਗੀ ਆ। ਤੇ ਲੇਟੈਸਟ ਇਹ ਖਬਰ ਆ ਰਹੀ ਆ ਵੀ 1 ਘੰਟਾ ਪਹਿਲਾਂ ਦੀ ਪੋਸਟ ਕੀਤੀ ਹੈਗੀ ਆ ਵਾਸ਼ਿੰਗਟਨ ਪੋਸਟ ਨੇ, ਉਹ ਕਹਿੰਦੇ ਵੀ ਕਹਿੰਦੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਤੇ ਕਿਮ ਜੋਂਗ ਉਨ ਕਹਿੰਦੇ ਵੀ ਇਕੱਲੇ ਮਿਲਣਗੇ। ਤੇ ਕਿਤੇ ਉਹੀ ਕੁਸ਼ਤੀ ਨਾ ਹੋ ਜਾਏ ਰਾਜਕਰਮੀਰ ਸਿੰਘ ਜੀ, ਜਿਸ ਤਰ੍ਹਾਂ ਦੇ ਇਹਨਾਂ ਦੇ ਬਿਆਨ ਪਿਛਲੇ ਸਮਿਆਂ 'ਚ ਆਉਂਦੇ ਰਹੇ ਆ ਦੋਨਾਂ ਵੱਲੋਂ। ਦੇਖੋ ਇਹ ਕੀ ਨਿਕਲੂਗਾ, ਕੀ ਉੱਥੇ ਹੋਊਗਾ ਤਾਂ ਬਾਅਦ ਦੇ ਵਿੱਚ ਹੀ ਜਿਹੜਾ ਪਤਾ ਲੱਗੂਗਾ। ਸੋ ਦੋਨੋਂ ਹੀ ਲੀਡਰ ਹੁਣ ਤੋਂ ਜਿਹੜੇ ਕੁਛ ਘੰਟਿਆਂ ਬਾਅਦ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਹੋਣ ਜਾ ਰਹੀ ਆ। 1-on-1 ਮੀਟਿੰਗ ਜਿਹੜੀ ਹੋਣੀ ਹੈ, ਜਿਨ੍ਹਾਂ ਵਿੱਚ ਟਰਾਂਸਲੇਟਰ ਹੋਣਗੇ, ਕਿਉਂਕਿ ਮੈਨੂੰ ਲੱਗਦਾ ਉਹਨੂੰ ਅੰਗਰੇਜ਼ੀ ਆਉਂਦੀ ਹੈ, ਕਿਮ ਜੋਂਗ ਨੂੰ, ਤੇ ਸਾਡੇ ਆਪਣੇ ਰਾਸ਼ਟਰਪਤੀ ਨੂੰ ਜਿਹੜੀ ਕੋਰੀਅਨ ਭਾਸ਼ਾ ਦਾ ਜਿਹੜਾ ਗਿਆਨ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵਰਕਿੰਗ ਲੰਚ ਜਿਹੜਾ ਆ ਉਹ ਹੋਊਗਾ ਇਹਨਾਂ ਦੋਨਾਂ ਦਾ, ਜਿਸ ਦੇ ਵਿੱਚ ਹੋਰ ਅਫੀਸ਼ੀਅਲਸ ਵੀ ਜਿਹੜੇ ਆ ਉਹ ਹੋਣਗੇ। ਤੇ ਇਸ ਦੇ ਵਿੱਚ ਕਹਿੰਦੇ ਜਿਹੜੀ ਇਹ ਬਰੋਡਰ ਡੈਲੀਗੇਸ਼ਨ ਹੈ, ਇਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਜਿਹੜੇ ਆ ਉਹ ਉੱਥੇ ਹੋਣਗੇ। ਤੇ ਜੌਨ ਬੋਲਟਨ ਦਾ ਸਭ ਨੂੰ ਪਤਾ ਹੈ ਵੀ ਉਹ ਕਿਸ ਐਂਗਲ ਤੋਂ, ਕਿਸ ਤਰੀਕੇ ਤੋਂ ਜਿਹੜਾ ਆ ਉਹ ਸੋਚਦਾ ਆ। ਉਹ ਕਿਤੇ ਇਹ ਨਾ ਹੋਵੇ ਵੀ ਉੱਥੇ ਜੰਗ ਦਾ ਐਲਾਨ ਕਰਕੇ ਆ ਜਾਣ ਬਾਅਦ ਦੇ ਵਿੱਚ। ਪਰ ਜਿਹੜੀ ਮੀਟਿੰਗ ਕਹਿੰਦੇ ਆ ਵੀ 1-on-1 ਹੋਣੀ ਆ, ਸਿਰਫ ਇਕੱਲੇ ਪ੍ਰੈਜ਼ੀਡੈਂਟ ਟਰੰਪ ਹੋਣਗੇ ਤੇ ਚੇਅਰਮੈਨ ਕਿਮ ਜੋਂਗ ਉਨ ਤੇ ਉਹਨਾਂ ਦੇ ਟਰਾਂਸਲੇਟਰ ਦੋਏ ਬਸ। ਹਾਂਜੀ, ਉਸ ਤੋਂ ਬਾਅਦ ਦੇ ਵਿੱਚ, ਉਸ ਤੋਂ ਅਗਲੀ ਜਿਹੜੀ ਆ ਮੀਟਿੰਗ ਤੋਂ ਬਾਅਦ ਦੇ ਵਿੱਚ ਜਿਹੜਾ ਵਰਕਿੰਗ ਲੰਚ ਦੇ ਵਿੱਚ ਉਹ ਇਹਨਾਂ ਦੀ ਇਹ ਮੀਟਿੰਗ ਦੇ ਵਿੱਚ ਹੋਰ ਵੱਡਾ ਡੈਲੀਗੇਸ਼ਨ ਜਿਹੜਾ ਆ ਉਹ ਮੌਜੂਦ ਹੋਊਗਾ। ਤੇ ਰਾਸ਼ਟਰਪਤੀ ਟਰੰਪ ਦਾ ਇਹੀ ਮੇਨ ਮਕਸਦ ਹੈਗਾ ਡੀਨਿਊਕਲੀਅਰਾਈਜੇਸ਼ਨ ਕੋਰੀਅਨ ਪੈਨਿਨਸੂਲਾ ਦੀ। ਤੇ ਇਹ ਡਿਸਕਸ਼ਨ ਜਦੋਂ ਇਹ ਦੋਨੋਂ ਪਾਸੇ, ਦੋਨੋਂ ਦੇਸ਼ਾਂ ਦੇ ਵਿੱਚ ਜਿਹੜੀ ਚੱਲ ਰਹੀ ਆ, ਮਾਈਕ ਪੋਂਪੇਓ ਨੇ ਥੋੜ੍ਹਾ ਜਿਹਾ ਇਸ਼ਾਰਾ ਤਾਂ ਇਸ ਸਟੇਟਮੈਂਟ ਦੇ ਜ਼ਰੀਏ ਕੀਤਾ ਆ ਵੀ ਬੜੀ ਕਹਿ ਲਓ ਵੀ ਤੇਜ਼ੀ ਦੇ ਨਾਲ ਇਹ ਗੱਲਬਾਤ ਜਿਹੜੀ ਵਧੀ ਆ। ਇਹ ਹੋ ਸਕਦਾ ਆ ਵੀ ਕੁਛ ਕੁ ਜਿਹੜੀਆਂ ਚੀਜ਼ਾਂ ਆ ਉਹ ਘਟਾਉਣ ਦੀ ਗੱਲ ਜਿਹੜੀ ਆ ਉਹ ਮੰਨ ਵੀ ਜਾਵੇ, ਕਿਉਂਕਿ ਆਪਾਂ ਦੇਖਿਆ ਵੀ ਸੈਂਕਸ਼ਨਸ ਦੇ ਕਰਕੇ ਜਿਹੜਾ ਨਾਰਥ ਕੋਰੀਆ ਦਾ ਕਾਫੀ ਜ਼ਿਆਦਾ ਬੁਰਾ ਹਾਲ ਇਸ ਟਾਈਮ ਹੋ ਰਿਹਾ ਆ। ਉੱਥੋਂ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਨੇ, ਖਾਣ ਦੇ ਵੀ ਇੱਕ ਹਿਸਾਬ ਦੇ ਨਾਲ, ਖਾਣ ਪੀਣ ਦੇ ਵੀ ਉਹਨਾਂ ਨੂੰ ਲਾਲੇ ਜਿਹੜੇ ਆ ਉਹ ਪਏ ਹੋਏ ਨੇ। ਸੋ ਇਹ ਜਿਹੜੀ ਗੱਲ ਹੋਈ ਆ, ਸੋ ਇਸ ਦੇ ਨਾਲ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਜਦੋਂ ਅਮਰੀਕਾ ਨੇ ਗੱਲਬਾਤ ਕਰਨੀ ਆ, ਸਾਊਥ ਕੋਰੀਆ ਦੀ ਜ਼ਿਆਦਾ ਤਿੱਖੀ ਨਜ਼ਰ ਜਿਹੜੀ ਇਸ ਦੇ ਉੱਤੇ ਜਿਹੜੀ ਰਹਿਣੀ ਆ। ਚਾਈਨਾ ਤੇ ਰਸ਼ੀਆ ਨੇ ਤਾਂ ਜਿਹੜੇ ਦੇਖੋ ਆਪਣੇ ਬੰਦੇ ਤਾਂ ਉੱਥੇ ਘਲਾਏ ਹੀ ਹੋਣੇ ਆ ਇਹ ਤਰੀਕੇ ਦੇ ਨਾਲ ਅੰਦਰ, ਵੀ ਕੀ ਉੱਥੇ ਚੱਲ ਰਿਹਾ ਕੀ ਨਹੀਂ ਉੱਥੇ ਚੱਲ ਰਿਹਾ, ਪਰ ਹਰ ਇੱਕ ਦੀ ਜਿਹੜੀ ਨਜ਼ਰ ਆ ਉੱਥੇ ਬਣੀ ਰਹਿਣੀ ਆ ਵੀ ਕੀ ਉੱਥੇ ਨਿਕਲਦਾ ਉਸ ਚੋਂ। ਬਿਲਕੁਲ ਮਿਸਟਰੀਆਂ ਇਦਾਂ ਦੀਆਂ ਵੀ ਚੱਲ ਰਹੀਆਂ ਵੀ ਕਹਿੰਦੇ ਵੀ ਇਮੀਡੀਏਟਲੀ 5 ਘੰਟਿਆਂ ਬਾਅਦ ਜਿਹੜਾ ਕਿਮ ਜੋਂਗ ਉਨ ਆ ਉਹ ਉਸ ਮੁਲਕ ਨੂੰ ਛੱਡ ਕੇ ਆਪਣੇ ਮੁਲਕ ਨੂੰ ਚਲੇ ਜਾਣਗੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਬੁੱਧਵਾਰ ਸਵੇਰ ਨੂੰ ਸਿੰਗਾਪੁਰ ਛੱਡਣਾ ਸੀ, ਪਰ ਉਹਨਾਂ ਨੇ ਵੀ ਇੱਕ ਦਿਨ ਪਹਿਲਾਂ ਮੂਵ ਕਰ ਲਿਆ। ਕਹਿੰਦੇ ਵੀ ਟਿਊਜ਼ਡੇ ਮੰਗਲਵਾਰ ਰਾਤ ਨੂੰ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਸਿੰਗਾਪੁਰ ਤੋਂ ਨਾ ਹੋ ਜਾਊਗੇ USA ਦੇ ਨੂੰ। ਜੀ ਮੰਗਲਵਾਰ ਤਾਂ ਉਸੋ ਹੀ ਦੇਣਾ। ਸੋ ਮਤਲਬ ਬੇਸਿਕਲੀ ਇਹਨਾਂ ਨੇ ਆਲਰੇਡੀ ਇਹ ਗੱਲਾਂ ਮੇਜਰ ਗੱਲ ਇੱਕ ਦਿਨ ਦੀ ਮਤਲਬ ਇਹਨਾਂ ਨੇ ਸਮਿਟ ਜਿਹੜੀ ਆ ਹੁਣ ਕਰ ਲਈ ਆ। ਮਤਲਬ ਇਹ ਆ ਵੀ ਦੂਜੇ ਦਿਨ ਵਾਲੇ ਪਾਸੇ ਗੱਲ ਜਿਹੜੀ ਆ ਉਹ ਨੌਬਤ ਉਹਨਾਂ ਨੂੰ ਆਉਣਾ, ਉਹ ਇੱਦਾਂ ਲੱਗਦਾ ਆ। ਤੇ ਰਾਸ਼ਟਰਪਤੀ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਆਨ ਦਿੱਤਾ ਸੀ, ਕਹਿੰਦੇ ਵੀ ਵਿਦਿਨ ਦਾ ਫਸਟ ਮਿੰਟ ਆਈ ਵਿਲ ਨੋ। ਤੇ ਮੈਨੂੰ ਇਹ ਪਹਿਲੇ ਮਿੰਟ ਦੇ ਵਿੱਚ ਗੱਲਬਾਤ ਉਹਦੇ ਨਾਲ ਕਰਕੇ ਮੈਨੂੰ ਪਤਾ ਲੱਗ ਜਾਣਾ ਵੀ ਬੰਦਾ ਕਿਸ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਿਹਾ ਆ। ਸੋ ਹਰ ਇੱਕ ਦੀ ਜਿਹੜੀ ਬਾਜ਼ ਅੱਖ ਇਸ ਦੇ ਉੱਤੇ ਹੈਗੀ ਆ।
ਤੇ ਉਮੀਦ ਇਹੀ ਹਰ ਇੱਕ ਨੇ ਲਾ ਰਹੇ ਆ ਵੀ ਕੁਝ ਪੋਜ਼ਿਟਿਵ ਇਸ ਦੇ ਵਿੱਚੋਂ ਨਿਕਲੂਗਾ। ਪਰ ਜਿਹੜੇ ਸਿਆਸੀ ਮਾਹਰ ਨੇ ਪੁਰਾਣੇ ਜਿਨ੍ਹਾਂ ਨੇ ਕੂਟਨੀਤੀ ਦਾ ਦੇਖਿਆ, ਉਹ ਕਹਿੰਦੇ ਵੀ ਨਾਰਥ ਕੋਰੀਆ ਨੇ ਇੱਦਾਂ ਪਹਿਲੋਂ ਵੀ ਬਹੁਤ ਵਾਰੀ ਜਿਹੜਾ ਕੀਤਾ ਆ ਵੀ ਕਈ ਮੁਲਕਾਂ ਦੇ ਨਾਲ ਗੱਲ ਚਲਾ ਕੇ ਅਖੀਰਲੇ ਮੌਕੇ ਦੇ ਉੱਤੇ ਜਿਹੜੇ ਆ ਕੇ ਆ ਉਹ ਪਿੱਛੇ ਹਟ ਜਾਂਦੇ ਹੁੰਦੇ ਆ ਜਾਂ ਆਪਣੀ ਗੱਲ ਜਿਹੜੀ ਆ ਉਹ ਪੂਰੀ ਮੰਨਦੇ ਨਹੀਂ ਹੁੰਦੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਰਾਸ਼ਟਰਪਤੀ ਟਰੰਪ ਜੇ ਇੱਥੇ ਡੀ ਨਿਊਕਲੀਅਰ ਵਾਲੇ ਪਾਸੇ ਨੂੰ ਲੈ ਜਾਂਦੇ ਆ ਜਾਂ 2-4 ਉਹਨਾਂ ਦਾ ਵੀ ਜਾਂ ਕੁਝ % ਵੀ ਉਹਨਾਂ ਦਾ ਨਿਊਕਲੀਅਰ ਅਸਲਾ ਜਿਹੜਾ ਆ ਘਟਾਉਣ ਦੇ ਵਿੱਚ ਕਾਮਯਾਬ ਹੁੰਦੇ ਆ, ਤਾਂ ਜਿੱਦਾਂ ਸਾਊਥ ਕੋਰੀਆ ਦੇ ਰਾਸ਼ਟਰਪਤੀ ਜਿਹੜੇ ਬਣੇ ਨੇ ਨਵੇਂ ਮੂਨ ਬੈਨ, ਉਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਨੋਬਲ ਪੀਸ ਪੁਰਸਕਾਰ ਵਾਲੇ ਪਾਸੇ ਨੂੰ ਜਿਹੜਾ ਇਹਨਾਂ ਦਾ ਨਾਮ ਆ ਉਹ ਦੇਖਿਆ ਜਾ ਸਕਦਾ ਆ। ਸੋ ਹੋਪਫੁਲੀ ਕੁਝ ਪੋਜ਼ਿਟਿਵ ਜਿਹੜਾ ਆ ਇਸ ਪੂਰੀ ਸਮਿਟ ਦੇ ਵਿੱਚੋਂ ਉਹ ਨਿਕਲੇ। ਜੀ ਬਿਲਕੁਲ। ਸੋ ਕਹਿੰਦੇ ਭਈ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੂੰ ਆਫਰ ਕਰਨਗੇ ਕਿਮ ਜੋਂਗ ਉਨ ਨੂੰ ਜਿਹੜੀਆਂ ਭਈ ਇਕਨੋਮਿਕ ਸੈਂਕਸ਼ਨਸ ਆ ਉਹ ਅਸੀਂ ਲਿਫਟ ਕਰ ਦਾਂਗੇ ਅਤੇ ਇਸ ਤਰ੍ਹਾਂ ਦੀ ਵੀ ਜਿਹੜੀ ਇਕਨੋਮਿਕ ਅਸਿਸਟੈਂਸ ਆ ਉਹ ਦੇ ਜੇ ਉਹ ਨਿਊਕਲੀਅਰ ਵੈਪਨ ਪ੍ਰੋਗਰਾਮ ਆ ਇੱਕ ਤਰ੍ਹਾਂ ਨਾਲ ਖਤਮ ਕਰ ਦੇਣ। ਅਤੇ ਪ੍ਰੈਜ਼ੀਡੈਂਟ ਨੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, ਉਹਨਾਂ ਨੇ ਕਿਹਾ ਵੀ ਵਨ ਸ਼ਾਟ ਓਪਰਚੁਨਿਟੀ ਹੈਗੀ ਨਾਰਥ ਦੇ ਲਈ। ਦੇਖੋ ਹੁਣ ਇਹ ਕੀ ਬਣਦਾ। ਅਤੇ ਪਰ ਪੂਰੇ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਇਸ ਸਮਿਟ ਦੇ ਉੱਤੇ ਲੱਗੀਆਂ ਹੋਈਆਂ ਹੈਗੀਆਂ। ਜੀ, ਸਿੰਗਾਪੁਰ ਦੇ ਕਪੈਲਾ ਹੋਟਲ ਸੈਂਟੋਸਾ ਆਈਲੈਂਡ ਦੇ ਉੱਤੇ ਜਿਹੜੀ ਆ ਇਹ ਮੀਟਿੰਗ ਆ ਉਹ ਹੋਣ ਜਾ ਰਹੀ ਆ। ਕਹਿੰਦੇ ਵੀ ਇਹ ਪਹਿਲੀ ਮੀਟਿੰਗ ਆ ਜਿਸ ਦੇ ਵਿੱਚ ਸਿਟਿੰਗ US ਪ੍ਰੈਜ਼ੀਡੈਂਟ ਅਤੇ ਦੋਨੋਂ ਹੀ ਪਾਸੇ ਨਾਰਥ ਕੋਰੀਆ ਦਾ ਲੀਡਰ ਆ ਆਪਸ ਦੇ ਵਿੱਚ ਉਹ ਮੁਲਾਕਾਤ ਹੋਊਗੀ ਸਿੰਗਾਪੁਰ ਦੇ ਵਿੱਚ। ਅਤੇ ਉਹੀ ਜਿੱਦਾਂ ਦੱਸ ਰਹੇ ਆ ਬਾਰ-ਬਾਰ ਮਕਸਦ ਇਹੀ ਆ ਅਮਰੀਕਾ ਦਾ ਵੀ ਕੋਰੀਅਨ ਪੈਨਸੂਲਾ ਆ ਉਸ ਦੇ ਵਿੱਚੋਂ ਜਿਹੜਾ ਨਿਊਕਲੀਅਰ ਅਸਲਾ ਆ ਉਸ ਨੂੰ ਟੋਟਲੀ ਜਿਹੜਾ ਆ ਉਹ ਖ਼ਤਮ ਉਹ ਕੀਤਾ ਜਾਵੇ। ਸੋ ਦੇਖਦੇ ਆ ਕੀ ਬਣਦਾ। ਅਤੇ ਨਾਲ ਹੀ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਵੀ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ। ਹੋਰ ਜਿਹੜਾ ਸੁਪਰੀਮ ਕੋਰਟ ਨੇ ਅੱਜ ਇੱਕ ਨਵੀਂ ਰੂਲਿੰਗ ਦਿੱਤੀ ਆ ਵੋਟਰਸ ਨੂੰ ਲੈ ਕੇ, ਸੋ ਉਸ ਦੇ ਬਾਰੇ ਜਿਹੜੀ ਤੁਹਾਨੂੰ ਆਪਾਂ ਜਾਣਕਾਰੀਆਂ ਦੇਵਾਂਗੇ। ਪਲੱਸ ਕੈਨੇਡਾ ਅਤੇ US ਦੀ ਜਿਹੜੀ ਟੈਰਿਫ ਦੀ ਜਿਹੜੀ ਗਰਮਾ ਗਰਮੀ ਹੋ ਰਹੀ ਆ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਜੀ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਸ਼ਾਬਾਸ਼, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵੈਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 59। ਮੈਨੀ ਹੇਅਰ 5303007663 530 376 63। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 908656659 ਜਾਂ ਫਿਰ 20950000001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952।
ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ with Platinum Home Mortgage 5599052575 500-905-25. Platinum Home Mortgage is an equal housing lender and the loan is subject to credit approval. ਜੀ ਮੈਂ ਹਾਂ ਤੁਹਾਡਾ ਆਪਣਾ ਜ਼ੋਰਾਵਾ ਤੇ ਮੇਰੇ ਵੱਲੋਂ ਪੰਜਾਬ ਰੇਡੀਓ ਯੂਐਸ ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਆਪਾਂ ਅਗਲੀ ਗੱਲਬਾਤ ਵੱਲ ਚੱਲੀਏ। ਜਿਹੜੀ ਮੀਟਿੰਗ ਹੋ ਕੇ ਹਟੀ ਹੈਗੀ ਆ G7 ਦੀ G6 ਐਕਚੁਅਲੀ ਤੇ ਉਹਦੇ ਵਿੱਚ ਨਹੀਂ ਅਮਰੀਕਾ ਮੌਜੂਦ ਸੀਗਾ ਜੀ G7 ਹੀ ਆ ਜੀ। ਉਹ ਮੇਰਾ ਕਹਿਣਾ ਮਤਲਬ ਇਹ ਸੀ ਵੀ ਹੁਣ ਜਿਹੜੇ G6 ਕੰਟਰੀਆਂ ਇਕੱਠੀਆਂ ਹੋ ਗਈਆਂ USA ਦੇ ਉਲਟ ਤੇ ਉਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਹੜਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਹੋਈ ਹੈਗੀ ਆ। ਗੱਲਬਾਤ ਕਹਿੰਦੇ ਉਹਨਾਂ ਨੇ ਲੇਟੈਸਟ ਜਿਹੜਾ ਟਵੀਟ ਕੀਤਾ ਹੈਗਾ ਆ ਪ੍ਰੈਜ਼ੀਡੈਂਟ ਟਰੰਪ ਨੇ। ਕਹਿੰਦੇ ਵੀ ਜਦੋਂ ਜਸਟਿਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਮੇਰੇ ਨਾਲ ਗੱਲਬਾਤ ਕਰ ਰਹੇ ਸੀ, ਬੜੇ ਉਹ ਮੀਕ ਤੇ ਮਾਈਲਡ ਸੀਗੇ, ਪਰ ਜਦੋਂ ਹੀ ਕਹਿੰਦਾ ਮੈਂ ਬਾਹਰ ਗਿਆ ਤੇ ਉਹਨਾਂ ਨੇ ਜਿਹੜੇ ਆ ਕਾਫੀ ਜਿਹੜੇ ਕਮੈਂਟ ਉਹਨਾਂ ਦੇ ਉਲਟ ਕੀਤੇ ਹੈਗੇ। ਨਾਲ ਹੀ ਜਿਹੜਾ ਕਹਿਤਾ ਵੀ ਅਸੀਂ ਕੈਨੇਡਾ ਵਾਲੇ ਵੀ US ਦੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੁੱਡਸ ਆ ਉੱਥੇ ਜਾਂਦੀਆਂ ਉਹ 'ਤੇ ਟੈਰਿਫ ਲਾਵਾਂਗੇ। ਸੋ ਮੈਨੂੰ ਵੀ ਬੜੀ ਇਹ ਹੈਰਾਨੀ ਹੋਈ। ਮੈਂ ਪਹਿਲੀ ਵਾਰੀ ਮੈਨੂੰ ਪਤਾ ਲੱਗਾ ਵੀ US ਦਾ ਜਿਹੜਾ ਡੇਅਰੀ ਪ੍ਰੋਡਕਟ ਹੈਗਾ ਆ, ਜਿਹੜਾ ਮਿਲਕ ਦੇ ਨਾਲ ਰਿਲੇਟਡ ਜਿੰਨਾ ਵੀ ਪ੍ਰੋਡਕਟ ਹੈਗਾ ਆ ਉਹਦੇ ਉੱਤੇ ਕੈਨੇਡਾ ਵਾਲੇ 270% ਟੈਰਿਫ ਲਾ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਸ਼ਰੇਆਮ ਹੈਗਾ ਆ ਵੀ ਤੁਸੀਂ ਲੰਮੇ ਸਮੇਂ ਦੇ ਤੋਂ ਸਾਡੀਆਂ ਪਾਲਿਸੀਜ਼ ਆ ਇਹ ਟ੍ਰੇਡ ਵਾਲੀਆਂ ਗਲਤ ਹੈਗੀਆਂ ਤੇ ਅਸੀਂ ਇਹਨਾਂ ਨੂੰ ਜਿਹੜੀ ਆ ਦੁਬਾਰਾ ਕੀ ਰੀਇਨੀਸ਼ੀਏਟ ਕਰਾਂਗੇ, ਚਾਹੇ ਇਹਨਾਂ ਨੂੰ ਨੈਫਟਾ ਕਰਕੇ ਕਰਾਂਗੇ ਵੀ ਤਿੰਨੇ ਕੁ ਮੈਕਸੀਕੋ ਕੈਨੇਡਾ USA ਔਰ ਵਨ ਜਾਂ ਕਹਿੰਦੇ ਵੀ ਕੈਨੇਡਾ ਤੇ ਅਮਰੀਕਾ ਤੇ ਮੈਕਸੀਕੋ ਜਿਹੜੇ ਆ ਅਲੱਗ-ਅਲੱਗ ਆਪਾਂ ਕਰਾਂਗੇ। ਸੋ ਜਦੋਂ ਤੋਂ ਹੀ ਉਹਨਾਂ ਨੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜਾ ਕਾਫੀ ਟੈਰਿਫ ਲਾਉਣ ਦੀ ਗੱਲਬਾਤ ਕੀਤੀ ਹੈਗੀ ਆ ਤੇ ਕੈਨੇਡਾ ਦੇ ਵਿੱਚ ਕਾਫੀ ਉਥਲ-ਪੁਥਲ ਹੋ ਗਿਆ। ਹੁਣ ਕੈਨੇਡਾ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਪਾਰਟੀਜ਼ ਹੈਗੀਆਂ ਆ, ਇੱਕ ਤਾਂ ਜਸਟਿਨ ਟਰੂਡੋ ਦੀ ਜਿਹੜੀ ਪਾਰਟੀ ਆ ਤੇ ਨਾਲ ਜਿਹੜੀ NDP ਤੇ ਹੋਰ ਪਾਰਟੀਆਂ ਵੀ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਕੰਜ਼ਰਵੇਟਿਵ ਵੀ ਜਿਹੜੇ ਹੈਗੇ ਆ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਪਿੱਛੇ ਆ ਗਏ ਆ ਵੀ ਅਸੀਂ ਸਾਰੇ ਰਲ ਕੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਹੈਗੇ ਆ। ਖਾਸ ਕਰਕੇ ਟ੍ਰੇਡ ਜਿਹੜੇ ਆ ਡੈਫਿਸਿਟੀਆਂ ਇਸ ਪੂਰੇ ਰੌਲੇ ਰੱਪੇ ਨੂੰ ਲੈ ਕੇ ਉਹਨਾਂ ਨੇ ਜਿਹੜੀ ਆ ਅਮਰੀਕਾ ਦੀ ਤੇ ਰਾਸ਼ਟਰਪਤੀ ਟਰੰਪ ਦੀ ਇਸ ਚੀਜ਼ ਦੇ ਵਿੱਚ ਆਲੋਚਨਾ ਕੀਤੀ ਆ। G7 ਦੇ ਜਿੰਨੇ ਵੀ ਇਹ ਸਾਰੀਆਂ ਐਲਾਈਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਵਿੱਚ ਜਾਪਾਨ, ਫਰਾਂਸ, UK ਕੈਨੇਡਾ ਆ, ਸੋ ਇਹ ਜਰਮਨੀ ਆ, ਇਹ ਸਾਰੇ ਮੁਲਕਾਂ ਨੇ ਮਿਲ ਕੇ ਸਾਂਝੀ ਇੱਕ ਸਟੇਟਮੈਂਟ ਜਿਹੜੀ ਜਾਰੀ ਕਰਨੀ ਸੀ ਪਰ ਰਾਸ਼ਟਰਪਤੀ ਟਰੰਪ ਨੇ ਸਾਂਝੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਜੁਆਇੰਟ ਜਿਹੜੀ ਆ ਉਹਨਾਂ ਨੇ ਸਟੇਟਮੈਂਟ ਆ ਉਹ ਜਾਰੀ ਕੀਤੀ ਨਹੀਂ, ਉਹਨਾਂ ਨੇ ਮਨਾ ਕਰ ਦਿੱਤਾ। ਸੋ ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਇੱਕ ਹੋਰ ਖਲਬਲੀ ਬਚੀ ਆ। ਕੱਲ੍ਹ ਦੀ ਹਰਜੋਤ ਸਿੰਘ ਜੀ ਇੱਕ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋਈ ਆ ਜਿਸ ਦੇ ਵਿੱਚ ਇਹ ਸਾਰੇ ਲੀਡਰ ਖੜੇ ਨੇ ਤੇ ਰਾਸ਼ਟਰਪਤੀ ਟਰੰਪ ਪਾਸੇ ਬੈਠੇ ਆ, ਜਿੱਦਾਂ ਉਹਨਾਂ ਨੂੰ ਸਮਝਾਉਣ ਦੀ ਜਾਂ ਉਹਨਾਂ ਨੂੰ ਡਰਾਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਹੋਣ। ਜਾਂਚ ਰੋਗੇਸ਼ਨ ਨਹੀਂ ਕਰਦੇ ਪੁਲਿਸ ਵਾਲੇ, ਉੱਦਾਂ ਦੀ ਜਿਹੜੀ ਇੱਕ ਤਸਵੀਰ ਦਾ ਇਸ ਟਾਈਮ ਚੱਲ ਰਹੀ ਆ। ਪਰ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਅੱਜ ਤੜਕੇ ਤੋਂ ਫੇਰ ਜਿਹੜੇ ਆਪਣੇ ਟਵੀਟ ਕਰਨਾ ਆ ਉਹ ਸ਼ੁਰੂ ਕੀਤਾ ਹੋਇਆ ਆ। ਕਹਿੰਦੇ ਕੋਈ ਫੇਅਰ ਟ੍ਰੇਡ ਨਹੀਂ ਹੈ, ਇਹ ਹੁਣ ਫੂਲ ਟ੍ਰੇਡ ਬਣ ਗਿਆ ਆ ਵੀ ਜਿਸ ਦੇ ਵਿੱਚ ਇਹਨਾਂ ਨੇ ਜਿਹੜਾ 270% ਡੇਅਰੀ ਦੇ ਉੱਤੇ ਉਤਪਾਦ ਦੇ ਉੱਤੇ ਜਿਹੜਾ ਆ ਟੈਰਿਫ ਦੀ ਜਿਹੜੀ ਆ ਉਹ ਗੱਲ ਕੀਤੀ ਆ। ਕਹਿੰਦੇ ਵੀ ਕੈਨੇਡਾ ਨੇ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਕੋਈ ਟੈਰਿਫ ਨਾ ਲਾਈਏ, ਸਾਡੇ ਪ੍ਰੋਡਕਟਸ ਦੇ ਉੱਤੇ 270% ਟੈਰਿਫ ਲਾਉਣ, ਇਹ ਆਈ ਥਿੰਕ ਗੱਲ ਨਹੀਂ ਹੈਗੀ ਆ। ਤੇ ਕਹਿੰਦੇ ਜਦੋਂ ਮੈਂ ਇਸ ਨੂੰ ਕਾਲ ਆਊਟ ਕੀਤਾ ਜਸਟਿਨ ਉਸ ਨੂੰ ਗੁੱਸਾ ਲੱਗਾ ਆ ਤੇ ਹੁਣ ਇੱਦਾਂ ਕਰ ਰਿਹਾ ਜਸਟਿਨ ਜਿੱਦਾਂ ਨਾ ਉਹਦੀ ਜਾਣ ਕੇ ਜਿੱਦਾਂ ਬੇਇੱਜ਼ਤੀ ਜਿਹੜੀ ਆ ਉਹ ਕੀਤੀ ਹੁੰਦੀ ਆ। ਤੇ ਕਹਿੰਦੇ ਜੇ ਫੇਅਰ ਟ੍ਰੇਡ ਦੀ ਗੱਲ ਆ ਫਿਰ ਦੋਨੋਂ ਪਾਸੋਂ ਜਿਹੜੀ ਰੈਸੀਪ੍ਰੋਸਿਟੀ ਹੋਣੀ ਚਾਹੀਦੀ ਆ, ਬਰਾਬਰਤਾ ਜਿਹੜੀ ਆ ਉਹ ਹੋਣੀ ਚਾਹੀਦੀ ਆ। ਹੁਣ ਇਹ ਨਹੀਂ ਪਤਾ ਕਿਹੜੇ ਕਾਰਨਾਂ ਦੇ ਵਿੱਚ ਇਹ ਉਸ ਟਾਈਮ ਦੇ ਉੱਤੇ ਇੰਨੇ ਜਿਹੜੇ ਟੈਰਿਫ ਆ ਉਹ ਲੱਗੇ ਆ, ਹੋਰ ਕਿਹੜੇ ਪ੍ਰੋਡਕਟਸ ਦੇ ਉੱਤੇ ਟੈਰਿਫ ਹੈਗੇ ਆ ਨਹੀਂ ਹੈਗੇ, ਲਿਸਟ ਬਹੁਤ ਲੰਬੀ ਹੋਊਗੀ। ਹਰ ਇੱਕ ਪ੍ਰੋਡਕਟ ਦੇ ਬਾਰੇ ਜਾਣਨਾ ਜਿਹੜਾ ਆ ਉਹ ਆਈ ਥਿੰਕ
ਨਾਮੁਮਕਿਨ ਆ। ਪਰ ਓਵਰਆਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਵੱਡਾ ਜਿਹੜਾ ਜਿਹੜਾ ਟ੍ਰੇਡ ਡੈਫਿਸਿਟ ਹੈਗਾ ਬਿਲੀਅਨਸ ਆਫ ਡਾਲਰਸ ਦੇ ਵਿੱਚ ਜਿਹੜਾ ਉਹ ਬਣਦਾ ਆ। ਜਿਹੜਾ ਕਹਿੰਦੇ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ $100 ਬਿਲੀਅਨ ਤੋਂ ਵੀ ਵੱਧ ਦਾ ਜਿਹੜਾ ਟ੍ਰੇਡ ਆ ਉਹ ਹੁੰਦਾ ਆ ਕੈਨੇਡਾ ਦੇ ਨਾਲ। ਤੇ ਜੇ ਉਹਦੇ ਵਿੱਚੋਂ ਕੁਛ ਉਤਪਾਦਾਂ ਦੇ ਉੱਤੇ ਜੇ ਤੁਸੀਂ 270% ਟੈਰਿਫ ਲਾ ਰਹੇ ਹੋ ਤਾਂ ਇਹ ਮਾੜੀ ਗੱਲ ਆ। ਤੇ ਜੇ ਅਸੀਂ 25% ਜਾਂ 10% ਟੈਰਿਫ ਲਾਉਣ ਦੀ ਗੱਲ ਕੀਤੀ ਆ ਤਾਂ ਉਹਦੇ ਕਰਕੇ ਜਿਹੜੀ ਆ ਖਲਬਲੀ ਮਚੀ ਹੋਈ ਆ। ਜਿਹੜੇ ਕੈਨੇਡੀਅਨ ਤੇ ਅਮਰੀਕਨ ਬਾਰਡਰ 'ਤੇ ਰਹਿੰਦੇ ਨੇ ਲੋਕ ਉਹ ਤਾਂ ਬਾਰਡਰ ਟੱਪ ਕੇ ਇੱਧਰਲੇ ਪਾਸੋਂ ਦੁੱਧ ਵੀ ਲੈ ਜਾਂਦੇ ਆ ਤੇ ਤੇਲ ਵੀ ਭਰਾ ਕੇ ਲੈ ਜਾਂਦੇ ਆ। ਉਦੋਂ ਬਾਅਦ ਵੀ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਵਾਸ਼ਿੰਗਟਨ ਸਟੇਟ ਦੇ ਵਿੱਚ ਟੈਨਸ਼ਨ ਵੀ ਬੜੀ ਜਿਹੜੀ ਹੋਈ ਸੀਗੀ, ਉੱਥੇ ਪ੍ਰੋਟੈਸਟ ਵੀ ਹੋਏ ਸੀ ਵੀ ਕਿਸ ਤਰ੍ਹਾਂ ਕੈਰਟਸ ਦੁੱਧ ਰੱਖਦੇ ਆ ਕੋਸਕੋ 'ਚ ਤੇ ਵਿਦਿਨ ਮਿੰਟਸ 'ਚ ਉਹ ਚੱਕ ਕੇ ਲੈ ਜਾਂਦੇ। ਸੋ ਜੇ ਉਹਦੇ ਤੇ ਟੈਕਸ ਘਟਾਇਆ ਜਾਊਗਾ 270% ਨਹੀਂ, ਚਲੋ ਰੀਜ਼ਨੇਬਲ ਰੱਖੋ 15-20-25% ਜਿੱਦਾਂ ਬਾਕੀ ਚੀਜ਼ਾਂ ਤੇ ਆ, ਤੇ ਫਿਰ ਕੈਨੇਡੀਅਨ ਲੋਕਾਂ ਨੂੰ ਇੱਧਰ ਦੁੱਧ ਲੈਣ ਵੀ ਨਹੀਂ ਆਉਣਾ ਪਊਗਾ, ਫਿਰ ਉੱਧਰੋਂ ਹੀ ਲੈ ਸਕਦੇ ਆ, ਰਾਈਟ, ਪ੍ਰਾਈਸ ਘਟ ਜਾਊਗੀ। ਪਰ ਦੂਸਰੇ ਪਾਸੇ ਤੇ ਦੇਖਿਆ ਜਾਵੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਕੱਲੀ ਉਸੇ ਚੀਜ਼ ਨੂੰ ਪਿਕਅਪ ਕੀਤਾ ਹੈ ਜੋ ਕਿ ਟ੍ਰੇਡ ਦਾ ਸਿਰਫ 0% ਬਣਦਾ ਹੈਗਾ, ਤੇ ਬਹੁਤ ਸਾਰੀਆਂ ਜਿਹੜੀਆਂ ਉੱਧਰ ਜਾਂਦੀਆਂ ਹੈ। USA ਦਾ ਇੰਟਰਨੈਟ ਹੋਸਟਿੰਗ ਦਾ ਵੱਡਾ ਬਿਜ਼ਨਸ ਜਿਹੜਾ ਕੈਨੇਡਾ ਵਾਲੇ ਵਰਤਦੇ ਹੈਗੇ ਆ, ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਹੈਗੀਆਂ। ਤੇ ਮੈਂ ਇੱਕ ਜ਼ਰੂਰ ਰਾਜੇ ਜੀ ਗੱਲ ਕਰਨੀ ਆ, ਆਪਣੇ ਪੰਜਾਬੀ ਸਰੋਤੇ ਹੈਗੇ ਆ ਫੇਸਬੁੱਕ ਤੇ ਬਹੁਤ ਹੁੰਦੇ ਆ, ਕੈਨੇਡਾ ਦੇ ਵਿੱਚ ਵੀ ਆਪਣੇ ਪੰਜਾਬੀ ਭਰਾ ਆ ਤੇ USA ਵੀ। ਸੋ ਓਵਰਆਲ ਵਰਲਡ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਸ਼ੋਅ ਕੀਤਾ ਜਾਂਦਾ ਵੀ ਇੱਕ ਤਰ੍ਹਾਂ ਨਾਲ ਵਿਲਨ ਕਰਕੇ ਸ਼ੋਅ ਕੀਤਾ ਜਾਂਦਾ ਮੀਡੀਆ ਵੱਲੋਂ। ਹਰ ਇੱਕ ਮੁਲਕ ਦੇ ਆਪਣੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ, ਜਿਨ੍ਹਾਂ ਨੇ ਉਹਨੂੰ ਜਿਤਾਇਆ ਹੈਗਾ ਪ੍ਰੈਜ਼ੀਡੈਂਟ ਟਰੰਪ ਨੂੰ, ਉਹਨਾਂ ਨੂੰ ਪਤਾ ਉਹਨਾਂ ਨੇ ਕਿਸ ਕਰਕੇ ਜਿਤਾਇਆ ਹੈਗਾ, ਕਿਉਂਕਿ ਇੱਥੇ ਵੀ ਕਾਫੀ ਮੈਸਅਪ ਪ੍ਰੋਗਰਾਮ ਸੀ ਸੋਸ਼ਲ ਇਸ਼ੂਜ਼ ਦੇ ਉੱਤੇ। ਸੋ ਮੈਂ ਕਈ ਵਾਰੀ ਕਮੈਂਟ ਦੇਣਾ ਆ, ਅੱਜ ਵੀ ਮੈਂ ਦੇਖਦਾ ਸੀ ਕਮੈਂਟ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਬਹੁਤ ਜਿਹੜੇ ਫਨੀ। ਦੇਖੋ ਜਿਹੜਾ ਪੂਰੇ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਤਾਂ USA ਦੇ ਵਿੱਚ ਜਿਹੜਾ ਮੀਡੀਆ ਆ 100% ਫਰੀ ਆ, ਤੁਸੀਂ ਕਿਸੇ ਨੂੰ ਕੁਝ ਵੀ ਕਹਿ ਸਕਦੇ ਆ, ਪਰ ਥ੍ਰੈਟ ਦੇਣ ਤੋਂ ਜ਼ਰੂਰ ਤੁਹਾਨੂੰ ਸੋਚਣਾ ਚਾਹੀਦਾ। ਕਿਸੇ ਤਰ੍ਹਾਂ ਦਾ ਇੱਦਾਂ ਦਾ ਕਮੈਂਟ ਨਾ ਲਿਖੋ ਜਿਹਦੇ ਵਿੱਚ ਇਹ ਲੱਗਦਾ ਹੋਵੇ ਵੀ ਤੁਸੀਂ ਕਿਸੇ ਵੀ ਮੁਲਕ ਦੇ ਕਿਸੇ ਵੀ ਬੰਦੇ ਨੂੰ, ਆਮ ਨਾਗਰਿਕ ਨੂੰ, ਜਾਂ ਜਿਹੜਾ ਪੋਲੀਟੀਸ਼ੀਅਨ ਤਾਂ ਦੂਰ ਦੀ ਗੱਲ ਆ, ਉਹ ਥ੍ਰੈਟ ਵਾਲੀ ਗੱਲ ਨਾ ਕਰੋ। ਕਿਉਂਕਿ ਇਹ ਮੇਰਾ ਦੱਸਣ ਦਾ ਕਾਰਨ ਇਹ ਆ, ਬਹੁਤ ਸਾਰੇ ਆਪਣੇ ਕੈਨੇਡੀਅਨ ਭਰਾ ਜਿਹੜੇ ਹੈਗੇ ਆ ਜਾਂ ਫੈਮਿਲੀਜ਼ ਆ ਉਹ USA ਨੂੰ ਆਉਂਦੀਆਂ ਆ। ਜੇ ਤੁਸੀਂ ਫਲਾਈ ਕਰਦੇ ਆ ਤਾਂ ਕਈ ਵਾਰ ਉਹ ਤੁਹਾਡੇ ਜਿਹੜੇ ਹੋਮਲੈਂਡ ਸਿਕਿਉਰਿਟੀ ਵਾਲੇ ਤੁਹਾਤੋਂ ਫੋਨ ਪੁੱਛਦੇ ਆ ਤੇ ਉਹ ਫੋਨ ਨੂੰ ਸਕੈਨ ਕਰਦੇ ਆ। ਇਸੇ ਤਰ੍ਹਾਂ ਬਾਰਡਰ ਦੇ ਉੱਤੇ ਵੀ ਕਿਤੇ ਇੱਦਾਂ ਨਾ ਹੋਵੇ ਵੀ ਤੁਸੀਂ ਕਿਤੇ ਕਮੈਂਟ ਉੱਦਾਂ ਦੇ ਪਾਏ ਹੋਣ ਜਿਹਦੇ 'ਚ ਲੱਗਦੀ ਹੋਵੇ ਥ੍ਰੈਟ, ਕਿਉਂਕਿ ਉਹਨਾਂ ਨੇ ਜਿਹੜੇ ਆ ਵਰਡਸ ਆ ਉਹਦੇ ਵਿੱਚ ਆਲਰੇਡੀ ਫੀਡ ਕੀਤੇ ਹੋ ਆ, ਜਿਹੜੀ ਉਹ ਮਸ਼ੀਨ ਦੇ ਵਿੱਚ ਜਿਹੜਾ ਫੋਨ ਸਕੈਨ ਕਰਦੇ ਹੁੰਦੇ ਆ। ਇੱਦਾਂ ਨਾ ਹੋਵੇ ਵੀ ਉਹਦੇ 'ਚ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਸ਼ਬਦ ਜਿਹੜਾ ਉਹਨਾਂ ਦੇ ਆ ਜਾਵੇ ਭਈ ਤੂੰ ਆ ਕੇ ਇੱਦਾਂ ਦੇ ਕਮੈਂਟ ਕਰਨਾ ਤੇ ਤੁਹਾਨੂੰ ਉੱਥੋਂ ਵਾਪਸ ਕਰ ਦੇਣ। ਸੋ ਉਸ ਗੱਲ ਦਾ ਜ਼ਰੂਰ ਧਿਆਨ ਰੱਖੋ। ਬਾਕੀ ਫਨ ਜਿਹੜਾ ਆ ਜਾਂ ਮਜ਼ਾਕ ਆ ਉਹ ਤੁਸੀਂ ਕਿਸੇ ਵੀ ਮੁਲਕ ਦੇ ਕਿਸੇ ਵੀ ਜਿਹੜਾ ਪੋਲੀਟੀਸ਼ੀਅਨ ਆ ਉਹਦੇ ਤੇ ਬਣਾ ਸਕਦੇ ਹੋ। ਬਿਲਕੁਲ ਇਹ ਗੱਲ ਟਰੰਪ ਦੇ ਨਾਲ ਹੀ ਨਹੀਂ, ਇਹ ਤੁਸੀਂ ਹਰ ਇੱਕ ਜਿਹੜੇ ਮੁਲਕ ਦੇ ਲੀਡਰ ਜਿੱਥੇ ਤੁਸੀਂ ਆਮ ਆਉਂਦੇ ਜਾਂਦੇ ਹੋ ਉਹਦੇ ਹਿਸਾਬ ਦੇ ਨਾਲ ਹੀ ਫਿਰ ਉਸ ਹਿਸਾਬ ਨਾਲ ਬੋਲਣਾ ਚਾਹੀਦਾ। ਇਹ ਵੀ ਸਿਰਫ ਆਪਾਂ ਨਾਰਥ ਅਮਰੀਕਾ ਦੀ ਗੱਲ ਕਰ ਰਹੇ ਹਾਂ, ਪਰ ਜੇ ਤੁਸੀਂ ਕਿਤੇ ਇੰਡੀਆ ਜਾਂ ਉੱਧਰ ਜਾਓਗੇ ਤਾਂ ਉਹ ਤੁਹਾਨੂੰ ਮਜ਼ਾਕ ਕਰਨ ਵਾਲੇ ਨੂੰ ਵੀ ਵਿੱਚ ਠੋਕ ਦੋਗੇ, ਰਾਈਟ। ਬਿਲਕੁਲ ਬੀਤੇ ਦਿਨੀ ਆਪਾਂ ਦੇਖਿਆ ਹੀ ਆ ਵੀ ਉੱਥੇ ਲੇਟੈਸਟ ਜਿਹੜਾ ਕਿਸ ਤਰੀਕੇ ਦਾ ਅਦਾਲਤ ਵੱਲੋਂ ਜਿਹੜਾ ਫੈਸਲਾ ਉੱਥੇ ਆਇਆ ਆ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਕੀ ਬਣਦਾ। ਪਰ ਇੱਕ ਗੱਲ ਜਿਹੜੀ ਇਸ ਦੇ ਵਿੱਚ ਸਪਸ਼ਟ ਹੋ ਚੁੱਕੀ ਆ ਵੀ ਇਹ ਹੁਣ ਜਿਹੜਾ ਆ ਟ੍ਰੇਡ ਵਾਰ ਆ ਉਹ ਆਉਣ ਜਾ ਰਹੀ ਆ। ਇਸ ਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਜਿਹੜਾ ਉਹ ਪਊਗਾ ਹੀ ਪਊਗਾ। ਚੀਜ਼ਾਂ ਦੇ ਨਾਲ ਇਹ ਚੀਜ਼ ਦੇ ਲਈ ਤਿਆਰ ਰਹਿਣਾ ਫਿਰ ਪੈਣਾ ਆ। ਜਿਨ੍ਹਾਂ ਲੋਕਾਂ ਨੇ ਹੁਣ ਵੋਟ ਪਾ ਕੇ ਜਿਤਾਇਆ ਆ ਉਹ ਫਿਰ ਨੂੰ ਹੁਣ ਜਿਹੜੇ ਕੱਲ੍ਹ ਉਹ ਨਹੀਂ, ਬਾਕੀ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਤੈਨੂੰ ਵੀ ਜਿਹੜਾ ਨਾਲ ਦੇ ਨਾਲ ਭੁਗਤਣਾ ਪੈਣਾ, ਉਹ ਤਾਂ ਕਰਨਾ ਹੀ ਪੈਣਾ ਆ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਖਾਸ ਕਰਕੇ ਕੈਨੇਡਾ ਵੱਲੋਂ ਵੀ ਆਉਂਦੇ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦਾ ਜਿਹੜਾ ਸਵੇਰ ਦਾ ਪ੍ਰੋਗਰਾਮ ਹੁੰਦਾ ਆਪੋਡੇਟ ਅਮਰੀਕਾ ਉਹਨੂੰ ਜ਼ਰੂਰ ਸੁਣਿਆ ਕਰੋ। ਸਵੇਰ ਦੇ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਹੁੰਦਾ ਆ, ਕਿਉਂਕਿ ਕੈਨੇਡਾ ਦੀਆਂ ਬਹੁਤ ਸਾਰੀ ਜਿਹੜੀ ਇੰਡਸਟਰੀਜ਼ ਆ ਉਹਨਾਂ ਨੂੰ ਇਸ ਨੇ ਅਫੈਕਟ ਕਰਨਾ ਹੈਗਾ, ਤੇ ਉਹਦੇ ਵਿੱਚ ਟਰਾਂਸਪੋਰਟੇਸ਼ਨ ਨੇ ਵੀ ਬਹੁਤ ਜ਼ਿਆਦਾ ਹਿੱਟ ਹੋਣਾ, ਕਿਉਂਕਿ ਕੈਨੇਡਾ ਤੋਂ ਲੰਬਰ ਜਿਹੜੀ ਆ ਬਹੁਤ ਵੱਡੀ ਗਿਣਤੀ 'ਚ USA 'ਚ ਆਉਂਦੀ ਆ। ਹਜੇ ਉਹਦੇ ਉੱਤੇ ਕੀ ਹੋਣਾ ਉਹ ਪਤਾ ਨਹੀਂ ਹੈ। USA 'ਚੋਂ ਬਹੁਤ ਸਮਾਨ ਉੱਥੇ ਜਾਂਦਾ। ਹੁਣ ਸਟੀਲ ਤੇ ਐਲੂਮੀਨੀਅਮ ਇੰਡਸਟਰੀ ਨੂੰ ਕਹਿੰਦੇ 4 ਲੱਖ ਜੋਬਾਂ ਦਾ ਤੇ ਜਿਹੜਾ ਇਹ ਅਸਰ ਹੋ ਸਕਦਾ ਈਵਨ USA ਦੇ ਵਿੱਚ ਵੀ। ਸੋ ਸਾਡਾ ਗੁਆਂਢੀ ਮੁਲਕ ਆ, ਬੜਾ ਫਰੈਂਡਲੀ ਮੁਲਕ ਆ,
USA ਦੇ ਨਾਲ ਥੋੜ੍ਹੀ ਜਿਹੀ ਪਾਪੂਲੇਸ਼ਨ ਵਾਲਾ ਮੁਲਕ ਆ। ਇਕੱਲੀ ਕੈਲੀਫੋਰਨੀਆ ਦੀ ਜਿੰਨੀ ਸਟੇਟ ਦੀ ਪਾਪੂਲੇਸ਼ਨ ਆ ਉਨੀ ਪੂਰੇ ਕੈਨੇਡਾ ਦੀ ਆ। ਜ਼ਰੂਰ ਤੁਸੀਂ ਇੱਦਾਂ ਪ੍ਰੋਗਰਾਮਾਂ ਦੇ ਨਾਲ ਜੁੜੇ ਰਿਹਾ ਕਰੋ, ਕਿਉਂਕਿ ਜਿਹੜੇ ਵੀ ਇਸ਼ੂ ਦੇ ਉੱਤੇ ਗੱਲਬਾਤ ਹੁੰਦੀ ਆ ਜਿਹੜੀ ਤੁਹਾਡੇ ਲਾਈਵਲੀਹੁੱਡ ਨੂੰ ਅਫੈਕਟ ਕਰੂਗੀ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਸੀਂ ਉਸ ਤਰ੍ਹਾਂ ਨਾਲ ਪ੍ਰਪੇਅਰ ਰਹੋ। ਜੀ ਜੀ ਜੀ। ਅਤੇ ਦੇਖਦੇ ਹਾਂ ਜਿਹੜੀ ਇਸ ਚੀਜ਼ ਦੇ ਵਿੱਚ ਪੂਰਾ ਕੀ ਜਿਹੜਾ ਬਣਦਾ ਆ। ਬਾਕੀ ਇੱਕ ਜਿਹੜੇ ਹੋਰ ਹੈਗੇ ਆ ਵੀ ਇਹ ਜਿਹੜੇ 6 ਮੁਲਕ ਆ ਹੁਣ ਇਕੱਠੇ ਆ, ਇਕੱਲੇ 6 ਮੁਲਕ ਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਨੇ ਇਹਨਾਂ ਦੇ ਨਾਲ ਜਿਹੜਾ ਐਂਡੋਰਸਮੈਂਟ ਜਿਹੜੀ ਕਰਨਗੇ ਅਤੇ ਉਹ ਇਕੱਠੇ ਹੋਣਗੇ, ਖਾਸ ਕਰਕੇ ਅਮਰੀਕਾ ਦੇ ਨਾਲ ਲੈ ਕੇ। ਸਾਰਿਆਂ ਨੇ ਸੋਚਿਆ ਸੀ ਵੀ ਸ਼ਾਇਦ ਇਸ ਓਵਰਆਲ ਜਿਹੜੀ G7 ਦੀ ਜਿਹੜੀ ਸਮਿਟ ਆ ਇਸ ਦੇ ਵਿੱਚ ਨੈਗੋਸੀਏਸ਼ਨ ਦੇ ਜ਼ਰੀਏ ਕੋਈ ਨਾ ਕੋਈ ਟੈਰਿਫ ਵਾਲੇ ਪਾਸੇ ਸ਼ਾਇਦ ਕੋਈ ਵਿਰਾਮ ਲੱਗੂਗਾ, ਪਰ ਉੱਦਾਂ ਦਾ ਕੋਈ ਜਿਹੜੀਆਂ ਅਟਕਲਾਂ ਬਣੀਆਂ ਨਹੀਂ, ਬਲਕਿ ਇਹ ਲੜਾਈ ਜਿਹੜੀ ਆ ਹੋਰ ਵਧੀ ਆ। ਸੋ ਬਿਲੀਅਨਸ ਆਫ ਡਾਲਰ ਦੇ ਟ੍ਰੇਡ ਦੇ ਉੱਤੇ ਜਿਹੜਾ ਇਸ ਦਾ ਅਸਰ ਆ। ਬਾਕੀ ਇੱਕ ਜਿਹੜੀਆਂ ਰਿਪੋਰਟਾਂ ਆ ਉਹ ਤਾਂ ਇਹ ਵੀ ਕਹਿ ਰਹੀਆਂ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ, ਗਾਰਡੀਅਨ ਅਖਬਾਰ ਜਿਹੜੀ ਹੈਗੀ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਉੱਥੇ ਬੁਲੀ ਦੇ ਵਾਂਗੂ ਉਹਨਾਂ ਨੇ ਕੰਮ ਕੀਤਾ ਆ, ਅਤੇ ਉਹ ਸੋਚਦੇ ਸੀ ਵੀ ਕੈਨੇਡਾ ਵੀਕ ਆ, ਪਰ ਕਹਿੰਦੇ ਵੀ ਉਹ ਉਹਨਾਂ ਦੇ ਬਾਰੇ ਗਲਤ ਜਿਹੜਾ ਸੋਚ ਕੇ ਉਹ ਰਿਹਾ ਆ, ਉਹਨਾਂ ਨੇ ਗਲਤ ਸੋਚ ਰਹੀ ਉਹਨਾਂ ਦੀ, ਕਿਉਂਕਿ ਕੈਨੇਡਾ ਦੇ ਨਾਲ ਬਾਕੀ ਮੁਲਕ ਜਿਹੜੇ ਜੁੜੇ ਨੇ, ਅਤੇ ਕਿਤੇ ਨਾ ਕਿਤੇ ਜਿੱਥੇ ਇੱਕ ਪਾਸੇ ਇੱਕ ਮੁਲਕ ਹੋਵੇ ਜਿੱਥੇ ਬਾਕੀ ਜ਼ਿਆਦਾ ਮੁਲਕ ਜਿਹੜੇ ਇਕੱਠੇ ਹੋ ਰਹੇ ਹੋਣ ਤਾਂ ਕਹਿੰਦੇ ਆ ਵੀ ਫਿਰ ਝੁਕਾਇਆ ਜਿਹੜਾ ਆ ਉੱਥੇ ਜਾ ਸਕਦਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਜਿਹੜਾ ਆ ਉਹ ਇਹ ਪੂਰਾ ਘਟਨਾਕ੍ਰਮ ਜਿਹੜਾ ਉਹ ਵਾਪਰੂਗਾ। ਇੱਥੋਂ ਤੱਕ ਵੀ ਜਸਟਿਨ ਜਿਹੜੇ ਟਰੂਡੋ ਦੇ ਨਜ਼ਦੀਕੀ ਇੱਕ ਐਡਵਾਈਜ਼ਰ ਆ, ਉਹਨਾਂ ਨੇ ਜਿਹੜੇ ਆ ਜਿਹੜਾ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆ ਮੈਨ ਬੋਏ ਕਰਕੇ ਕੁਛ ਇਸ ਤਰੀਕੇ ਦੇ ਨਾਲ ਆਖਿਆ ਵੀ ਇੱਦਾਂ ਕਰਦੇ ਆ ਵੀ ਜਿੱਦਾਂ ਨਿਆਣੇ ਹੁੰਦੇ ਆ, ਉਮਰ ਚਾਹੇ ਉਹਨਾਂ ਦੀ ਜਿਹੜੀ ਆ ਉਹ ਵੱਡੀ ਹੋ ਚੁੱਕੀ ਆ, ਇੱਦਾਂ ਦੀ ਕਈ ਜਿਹੜੀ ਆ ਉਹ ਲੜਾਈਆਂ ਵਾਲੇ ਪਾਸੇ ਦੀ ਗੱਲ ਉਹ ਕਰਦੇ ਆ ਜਿੱਦਾਂ ਜਿਹੜੀਆਂ ਉਹ ਕਰਦੇ ਆ। ਸੋ ਦੇਖਦੇ ਆ ਕੀ ਬਣਦਾ ਹੈ ਵੀ ਇਹ ਜਿੱਦ ਦੇ ਨਾਲ ਕਿਹਨੂੰ ਫਾਇਦਾ ਹੁੰਦਾ ਹੈ, ਕਿਹਨੂੰ ਜਿਹੜਾ ਨੁਕਸਾਨ ਹੁੰਦਾ ਆ, ਪਰ ਇਫੈਕਟ ਜਿਹੜਾ ਸਾਰਿਆਂ ਉੱਤੇ ਹੋਊਗਾ। ਸੋ ਸਭ ਤੋਂ ਜ਼ਿਆਦਾ ਇਫੈਕਟ ਕੈਨੇਡਾ ਅਤੇ ਮੈਕਸੀਕੋ 'ਤੇ ਹੋਣਾ, ਕਿਉਂਕਿ ਇਹ ਆਪਣੇ ਬਾਰਡਰ ਦੋਨੋਂ ਹੀ ਲੱਗਦੇ ਹੈਗੇ ਆ USA ਦੇ ਨਾਲ। ਅਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਹੈਗੇ, ਚੀਫ ਇਕਨੋਮਿਕ ਐਡਵਾਈਜ਼ਰ, ਉਹਨਾਂ ਨੇ ਇਹ ਕਿਹਾ ਹੈਗਾ ਵੀ ਸਾਨੂੰ ਜਸਟਿਨ ਟਰੂਡੋ ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਬੈਕ 'ਤੇ ਸਟੈਬ ਕੀਤਾ ਹੈਗਾ ਆ, ਹੀ ਸਟੈਬਡ ਅਸ ਇਨ ਦਾ ਬੈਕ। ਅਤੇ ਇਸੇ ਕਰਕੇ ਜਿਹੜੇ ਆ ਅਸੀਂ G7 ਦੀ ਕਮਿਊਨਿਕੋ 'ਚੋਂ ਜਿਹੜਾ ਆ ਪੁੱਲ ਆਊਟ ਹੋਏ ਹੈਗੇ ਆ। ਸੋ ਇਹ ਕਾਫੀ ਮਾਮਲਾ ਜਿਹੜਾ ਹੁਣ ਗਰਮਾਊਗਾ ਜਦੋਂ ਤੋਂ ਹੀ ਜਿਹੜੀ ਸਮਿਟ ਆ ਜਿਹੜੀ ਨਾਰਥ ਕੋਰੀਆ ਦੀ USA ਦੀ ਹੋ ਕੇ ਹਟਦੀ ਆ, ਉਹ ਤੋਂ ਬਾਅਦ ਮੈਨੂੰ ਲੱਗਦਾ ਵੀ ਨਾਫਟਾ ਵਾਲਾ ਅਤੇ ਟਰੇਡ ਵਾਲਾ ਜਿਹੜਾ ਮਾਮਲਾ ਆ ਇਹ ਕਾਫੀ ਗਰਮਾਊਗਾ। ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਅੱਜ US ਦੇ ਸੁਪਰੀਮ ਕੋਰਟ ਆ ਉਹਨਾਂ ਨੇ ਇੱਕ ਰੂਲਿੰਗ ਦਿੱਤੀ ਆ। ਓਹਾਇਓ ਦੀ ਜਿਹੜੀ ਸਟੇਟ ਆ ਉਸ ਦੀ ਜਿੱਤ ਹੋਈ ਹੈ ਇਸ ਲੜਾਈ ਦੇ ਵਿੱਚ। ਉਹਨਾਂ ਦਾ ਜਿਹੜਾ ਇੱਕ ਮੈਥਡ ਆ ਜਿਹੜੇ ਵੋਟਰ ਰਜਿਸਟ੍ਰੇਸ਼ਨ ਨੂੰ ਅਪ ਟੂ ਡੇਟ ਰੱਖਣ ਦਾ, ਲੋਕਾਂ ਨੂੰ ਵੋਟਿੰਗ ਦੇ ਵਿੱਚੋਂ ਨਾਮ ਉਹਨਾਂ ਦੇ ਕੱਢਣ ਦਾ, ਉਹਨਾਂ ਦਾ ਇੱਕ ਜਿਹੜਾ ਡਿਫਰੈਂਟ ਪ੍ਰੋਸੀਜਰ ਆ ਉਸ ਦੇ ਹੱਕ ਦੇ ਵਿੱਚ ਉਹਨਾਂ ਨੇ ਰੂਲਿੰਗ ਦਿੱਤੀ ਹੈ। 4 ਦੇ ਮੁਕਾਬਲੇ 5 ਜਿਹੜੇ ਜੱਜਿਸ ਆ ਉਹਨਾਂ ਨੇ ਆਖਿਆ ਵੀ ਓਹਾਇਓ ਜਿਸ ਤਰੀਕੇ ਦੇ ਨਾਲ ਵੋਟਰਸ ਨੂੰ ਕੱਢ ਦਿੰਦੀ ਆ ਆਪਣੇ ਲਿਸਟ ਦੇ ਵਿੱਚੋਂ ਉਹ ਠੀਕ ਹੈਗਾ ਆ। ਸੋ ਇਹ ਹੁਣ ਇੱਕ ਨਵਾਂ ਵਿਵਾਦ ਜਿਹੜਾ ਇਸ ਦੇ ਵਿੱਚ ਸ਼ੁਰੂ ਹੁੰਦਾ ਆ। ਇਸ ਦੇ ਨਾਲ ਇਹ ਆ ਵੀ ਕਾਫੀ ਲੋਕ ਜਿਹੜੇ ਰਜਿਸਟਰਡ ਵੋਟਰ ਵੀ ਹੈਗੇ ਆ ਉਹਦੇ ਵਿੱਚੋਂ ਉਹਨਾਂ ਦਾ ਨਾਮ ਕੱਢ ਦਿੱਤਾ ਜਾਂਦਾ ਆ। ਅਤੇ ਬਹੁਤ ਸਾਰੇ ਜਿਹੜੀਆਂ ਹੁਣ ਸਿਵਲ ਰਾਈਟਸ ਗਰੁੱਪ ਆ ਉਹ ਕਹਿੰਦੇ ਵੀ ਇਹ ਤਾਂ ਇੱਕ ਤਰੀਕਾ ਇਹਨਾਂ ਨੇ ਨਵਾਂ ਅਪਣਾ ਲਿਆ ਵੀ ਕਿਸ ਤਰੀਕੇ ਨਾਲ ਮਾਈਨੋਰਟੀ ਦੀਆਂ ਜਿਹੜੀਆਂ ਵੋਟਾਂ ਆ ਉਹਨਾਂ ਨੂੰ ਘੱਟ ਕੀਤਾ ਜਾਵੇ। ਅਤੇ ਕਹਿੰਦੇ ਬਹੁਤ ਸਾਰੀਆਂ ਰੈੱਡ ਸਟੇਟਸ ਯਾਨੀ ਕਿ ਰਿਪਬਲਿਕਨ ਸਟੇਟਸ ਜਿਹੜੀਆਂ ਆ ਉਹ ਇੱਦਾਂ ਦਾ ਸਿਮਿਲਰ ਪ੍ਰੈਕਟਿਸ ਜਿਹੜੀ ਓਹਾਇਓ ਦੇ ਵਿੱਚ ਚੱਲਦੀ ਆ ਉਸ ਨੂੰ ਹੁਣ ਅਪਣਾ ਸਕਦੀਆਂ ਆ। ਇਹਦੇ ਕਰਕੇ ਕਹਿੰਦੇ ਇੱਕ ਹਿਸਾਬ ਦੇ ਨਾਲ ਕਈਆਂ ਨੇ ਤਾਂ ਇਹ ਆਖਿਆ ਆ ਵੀ ਡੈਮੋਕ੍ਰੇਸੀ ਨੂੰ ਵੀ ਇੱਕ ਹਿਸਾਬ ਦੇ ਨਾਲ ਖਤਰਾ ਆ ਜੇ ਤੁਸੀਂ ਬੰਦੇ ਦੀ ਵੋਟ ਹੀ ਜਿਹੜੀ ਆ ਉਹ ਘੱਟ ਦਓਗੇ। ਜੀ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਵੀ ਇੱਕ ਖਬਰ ਆ ਰਹੀ ਆ ਵੀ US ਦਾ ਇੱਕ 에ਅਰ ਫੋਰਸ ਦਾ ਆਫਿਸਰ
ਜਿਹੜਾ ਆ ਉਹ 35 ਸਾਲਾਂ ਬਾਅਦ ਕੈਲੀਫੋਰਨੀਆ 'ਚ ਰਹਿੰਦਾ ਮਿਲਿਆ। ਕਹਿੰਦੇ ਵੀ 1983 ਦੇ ਵਿੱਚ ਕੈਪਟਨ ਵਿਲੀਅਮ ਹਾਵਰਡ ਹੂਜ਼ ਜੂਨੀਅਰ ਜਿਹੜਾ ਸੀ ਉਹ ਇੱਕ ਤਰ੍ਹਾਂ ਨਾਲ ਮਿਸਿੰਗ ਹੋ ਗਿਆ, ਜਿਸ ਨੂੰ ਕਿ ਨੀਦਰਲੈਂਡ ਦੇ ਵਿੱਚ ਉਹਦਾ ਅਪੁਆਇੰਟ ਕੀਤਾ ਗਿਆ ਸੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਆਫਿਸਰ ਦੇ ਅੰਡਰ। ਅਤੇ ਉਹ ਤੋਂ ਬਾਅਦ ਪਤਾ ਨਹੀਂ ਉਹ ਕਿਸੇ ਤਰ੍ਹਾਂ ਅਪਸੈਟ ਹੋ ਗਿਆ, ਉਹ ਛੱਡ ਕੇ ਆ ਕੇ ਅਤੇ ਡਿਫਰੈਂਟ ਨਾਮ ਦੇ ਅੰਡਰ ਬੈਰੀ ਓਬਰਾਇਨ ਦੇ ਅੰਡਰ ਰਹਿਣ ਲੱਗ ਪਿਆ, ਜੋ ਕਿ ਫਿਰ ਉਸਨੇ ਜਦੋਂ ਪਾਸਪੋਰਟ ਉਹਦੀ ਕਲੀਅਰੈਂਸ ਹੋਈ ਪਾਸਪੋਰਟ ਦੇ ਵਿੱਚ, ਉਹ ਫੜਿਆ ਗਿਆ 35 ਸਾਲਾਂ ਦੇ ਬਾਅਦ। ਜੀ 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 ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਹੋਇਆ ਆ। ਅਗਲੀ ਜਿਹੜੀ ਆਪਾਂ ਖਬਰ ਜਿਹੜੀ ਦੱਸਦੇ ਹਾਂ, ਇੱਕ ਹੋਰ ਤਸਵੀਰ ਨੇ ਹਰਜੋਤ ਸਿੰਘ ਜੀ ਬੀਤੇ ਇਸ ਵੀਕਐਂਡ ਦੇ ਉੱਤੇ ਕਾਫੀ ਜਿਹੜੀ ਚਰਚਾ ਬਟੋਰੀ, ਜਿਹੜਾ ਕੁਈਨ ਦੀ ਓਫੀਸ਼ੀਅਲ ਬਰਥਡੇ ਪਾਰਟੀ ਸੀਗੀ, ਜਿਹੜੀ ਪਰੇਡ ਸੀਗੀ ਇਨਫੈਕਟ UK ਦੀ ਜਿਹੜੀ ਆ ਕੁਈਨ ਐਲਿਜ਼ਾਬੈਥ II ਉਸ ਦੀ, ਉਸ ਪਾਰਟੀ ਦੇ ਵਿੱਚ ਸਭ ਨੂੰ ਪਤਾ ਵੀ ਜਿਹੜੇ UK ਵਾਲੇ ਉਹ ਬੜੇ ਮਸ਼ਹੂਰ ਫੌਜੀ ਆ, ਜਿਹੜੀਆਂ ਲਾਲ ਵਰਦੀਆਂ ਅਤੇ ਉੱਚੀ ਜੀ ਜਿਨ੍ਹਾਂ ਨੇ ਕਾਲੀ ਟੋਪੀ ਜਿਹੜੀ ਆ ਉਹ ਪਾਈ ਹੁੰਦੀ ਆ, ਉਹ ਹਿਲਦੇ ਨਹੀਂ, ਕਹਿੰਦੇ ਚਾਹੇ ਜੋ ਮਰਜ਼ੀ ਆ ਕੇ ਸੈਲਾਨੀ ਉਹਨਾਂ ਦੇ ਨਾਲ ਕਰੀ ਜਾਣ। ਉਹਨਾਂ ਵਿੱਚ ਇੱਕ ਸਰਦਾਰ ਮੁੰਡਾ ਜਿਹੜਾ ਆ ਉਹ ਸਿੱਖ ਸੋਲਜਰ ਪਹਿਲਾ ਜਿਹੜਾ ਆ ਉਹ ਦੇਖਿਆ ਗਿਆ, ਚਰਨਪ੍ਰੀਤ ਸਿੰਘ ਲੱਲ, ਜਿਸ ਦਾ ਨਾਮ ਆ 1st ਬਟਾਲੀਅਨ ਕੋਲਡ ਸਟੀਮ ਗਾਰਡਜ਼ ਦੇ ਵਿੱਚੋਂ ਸੀਗਾ। ਅਤੇ ਉਹ ਜਿਹੜਾ ਆ ਪੱਗ ਬੰਨ੍ਹ ਕੇ ਇਸ ਜਿਹੜੀ ਆ ਪਰੇਡ ਦੇ ਵਿੱਚ ਉਹ ਸ਼ਾਮਲ ਹੋਇਆ। 270 ਸਾਲ ਪੁਰਾਣੀ ਕਹਿੰਦੇ ਹਰਜੋਤ ਸਿੰਘ ਜੀ ਇਹ ਪਰੇਡ ਚੱਲਦੀ ਆ ਰਹੀ ਆ, ਜਿਹੜੀ ਵੀ ਕੁਈਨ ਹੁੰਦੀ ਆ ਉਸ ਦੇ ਲਈ ਇਹ ਪਰੇਡ ਆ ਉਹ ਚੱਲਦੀ ਆ ਰਹੀ ਆ। ਅਤੇ ਉਹਦੇ ਵਿੱਚ ਪਹਿਲੀ ਵਾਰੀ ਦੇਖਿਆ ਗਿਆ ਆ ਵੀ ਇੱਕ ਜਿਹੜਾ ਪੱਗ ਵਾਲਾ ਮੁੰਡਾ ਆ ਉਸ ਨੇ ਪਰੇਡ ਦੇ ਵਿੱਚ ਸ਼ਾਮਲ ਹੋਇਆ ਆ, ਨਹੀਂ ਤਾਂ ਬਾਕੀ ਸਾਰੇ ਦੇ ਸਾਰੇ ਉਹ ਉੱਚੀ ਕਾਲੀ ਟੋਪੀ ਅਤੇ ਲਾਲ ਵਰਦੀ ਜਿਹੜੀ ਆ ਉਸ ਦੇ ਵਿੱਚ ਪਾਈ ਹੁੰਦੀ ਆ। ਇਸ ਨੇ ਟੋਪੀ ਦੀ ਬਜਾਏ ਜਿਹੜੀ ਆ ਉਹ ਪੱਗ ਬੰਨ੍ਹੀ ਹੋਈ ਸੀ। ਦਾੜਾ ਜਿਹੜਾ ਉਸ ਦਾ ਪ੍ਰਕਾਸ਼ ਹੈਗਾ ਆ ਚਰਨਪ੍ਰੀਤ ਸਿੰਘ ਲੱਲ ਦਾ, ਅਤੇ ਕਾਫੀ ਜ਼ਿਆਦਾ ਜਿਹੜੀ ਚਰਚਾ ਆ ਉਸ ਨੇ ਓਵਰਆਲ ਬਟੋਰੀ ਆ। CNN ਹੋਰ ਜਿਹੜੇ ਆ BBC ਹੋਰ ਮੀਡੀਆ ਨੇ ਕਾਫੀ ਜ਼ਿਆਦਾ ਆ ਇਸ ਦੀਆਂ ਤਸਵੀਰਾਂ ਆ ਉਹ ਨਸ਼ਰ ਕੀਤੀਆਂ। ਸੋ ਪਹਿਲੀ ਵਾਰੀ ਇਹ ਹੋਇਆ ਹੈਗਾ UK ਦੀ ਹਿਸਟਰੀ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਜਿਹੜਾ ਆ ਉਸ ਪਰੇਡ ਦੇ ਵਿੱਚ ਹਾਜ਼ਰ ਹੋਇਆ ਹੈਗਾ। ਜੀ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਬੇਕਰਸਫੀਲਡ ਦੇ ਵਿੱਚ ਬੇਕਰਸਫੀਲਡ ਦੀ ਜਿਹੜੀ ਸਿੱਖ ਕਮਿਊਨਿਟੀ ਆ, ਉਹਨਾਂ ਨੇ ਜਿਹੜੇ ਉੱਥੇ ਦੇ ਫਾਰਮਰ ਮੇਅਰ ਹੈਗੇ ਹਾਰਵੀ ਹਾਲ, ਉਹਨਾਂ ਨੂੰ ਹਿਊਮਨਟੇਰੀਅਨ ਹੀਰੋ ਅਵਾਰਡ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਹੈਗਾ ਆ। ਅਤੇ ਕਾਫੀ ਜਿਹੜੇ ਗਿਣਤੀ ਦੇ ਵਿੱਚ ਸਿੱਖ ਆ ਉਹ ਉੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ। ਸੋ ਬਹੁਤ ਵਧੀਆ ਗੱਲ ਹੈਗੀ ਆ, ਜੇ ਕੋਈ ਤੁਹਾਡੀ ਕਮਿਊਨਿਟੀ ਦੇ ਲਈ ਕੋਈ ਵੀ ਜਿਹੜਾ ਪੋਲੀਟੀਸ਼ੀਅਨ ਆ ਵਧੀਆ ਕੰਮ ਕਰਦਾ ਹੈਗਾ ਆ, ਉਹਦਾ ਜ਼ਰੂਰ ਸਨਮਾਨ ਕਰਨਾ ਚਾਹੀਦਾ ਹੈਗਾ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਵੀ ਜੇ ਪੋਲੀਟੀਸ਼ੀਅਨ ਤੁਹਾਡੇ ਗੁਰੂ ਘਰਾਂ ਦੇ ਵਿੱਚ ਤੁਹਾਡੇ ਕੋਲ ਆਉਂਦੇ ਹੈਗੇ ਆ ਅਤੇ ਉਹਨਾਂ ਨੂੰ ਵੀ ਜ਼ਰੂਰ ਤੁਹਾਡੀਆਂ ਜਿਹੜੀਆਂ ਈਵੈਂਟਸ ਆ ਉੱਥੇ ਪਹੁੰਚਣਾ ਚਾਹੀਦਾ ਹੈਗਾ। ਬਿਲਕੁਲ, ਤਾਂ ਹੀ ਜਿਹੜਾ ਆ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਿਆ ਜਾ ਸਕਦਾ ਆ। ਅਤੇ ਆਪਾਂ ਸਭ ਨੂੰ ਪਤਾ ਆ ਵੀ ਉੱਥੇ ਦੀ ਜਿਹੜੀ ਸਟੋਨ ਕ੍ਰੀਕ ਪਾਰਕ ਦਾ ਜਿਹੜਾ ਨਾਮ ਬਦਲਣ ਦੀ ਜਿਹੜੀ ਆ ਕੋਸ਼ਿਸ਼ ਸਿੱਖ ਕਮਿਊਨਿਟੀ ਵੱਲੋਂ ਕੀਤੀ ਜਾ ਰਹੀ ਆ, ਅਤੇ ਜਿਸ ਦੇ ਵਿੱਚ ਜਿਹੜੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਉਹ ਪਾਰਕ ਦਾ ਨਾਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਿਊਮਨ ਰਾਈਟ ਐਕਟਿਵਿਸਟ ਜਿਹੜੇ ਉਹ ਰਹੇ ਨੇ ਵਿਸ਼ਵ ਪੱਧਰ ਦੇ, ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣਦੇ ਹੋਏ ਖੁਦ ਇੱਕ ਆਪ ਅਣਪਛਾਤੀ ਲਾਸ਼ ਜਿਹੜੀ ਉਹ ਬਣ ਗਏ ਸੀਗੇ ਜਿਹੜੀ ਆ ਭਾਰਤੀ ਹੁਕਮਰਾਨਾਂ ਦੇ ਹੱਥੋਂ। ਅਤੇ ਉਹਨਾਂ ਦੇ ਨਾਮ ਉੱਤੇ ਆਲਰੇਡੀ ਜਿਹੜਾ ਆ ਫਰੈਜ਼ਨੋ ਦੇ ਵਿੱਚ ਜਿਹੜਾ ਪਾਰਕ ਦਾ ਨਾਮ ਆ ਉਹ ਰੱਖਿਆ ਜਾ ਚੁੱਕਾ ਆ। ਸੋ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਵੀ ਆਈ ਥਿੰਕ ਇਸ ਦੇ ਵਿੱਚ ਮਦਦਗਾਰ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਸਾਬਤ ਹੋ ਸਕਦੀਆਂ ਨੇ। ਜੀ। ਸੋ ਪਿਛਲੇ ਜਿਹੜੀ ਇਲੈਕਸ਼ਨ ਹੋ ਕੇ ਹਟੀ ਆ ਰਾਜਕਨਵੀਰ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ, ਅਤੇ ਉੱਥੇ ਸੈਕਰਾਮੈਂਟੋ ਦੀ ਜਿਹੜੀ ਕਾਉਂਟੀ ਆ ਉਹਨਾਂ ਨੇ ਇੱਕ ਨਵਾਂ ਮੈਥਡ ਯੂਜ਼ ਕੀਤਾ ਸੀ ਵੋਟਿੰਗ ਦਾ, ਜਿਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੇ ਪੋਲਿੰਗ ਸਟੇਸ਼ਨ ਸੀ ਉਹ ਘਟਾਏ ਸੀਗੇ। ਅਤੇ ਹੋਰ 2-3 ਕਾਉਂਟੀਜ਼ ਨੇ ਇਹ ਵੀ ਜਿਹੜਾ ਮੈਥਡ ਯੂਜ਼ ਕੀਤਾ ਹੈਗਾ ਵੀ ਜਿਹੜੀਆਂ ਵੋਟਾਂ ਹੈਗੀਆਂ ਬਾਈ ਮੇਲ ਲਈ ਪੈਣ, ਤਾਂ ਕਿ ਜਿਹੜਾ ਉਹਨਾਂ ਦਾ ਖਰਚਾ ਆ ਜਿਹੜਾ ਉਹ ਘੱਟ ਸਕੇ। ਸੋ ਉਹਦੇ ਬਾਰੇ ਜਿਹੜੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਹਜੇ ਆਉਣੀ ਹੈਗੀ ਆ, ਅਤੇ ਇਹ ਕਹਿੰਦੇ ਜਿਹੜੇ 2-3 ਡਿਫਰੈਂਟ ਮੈਥਡ ਯੂਜ਼ ਕੀਤੇ ਹੈਗੇ ਕੈਲੀਫੋਰਨੀਆ ਨੇ, ਵੀ ਲੱਗਦਾ ਹੋਪਫੁਲੀ ਇਹ ਜਿਹੜੇ ਹੈਲਪਫੁਲ ਹੋਊਗੇ, ਜਿਹੜੇ ਇੱਕ ਤਰ੍ਹਾਂ ਨਾਲ
ਖਰਚਾ ਘਟਾਉਣ ਦੇ ਵਿੱਚ ਤੇ ਲੋਕਾਂ ਨੂੰ ਇਹਦੇ ਵਿੱਚ ਕਨਵੀਨੀਅੰਸ ਵੀ ਹੋਊਗੀ। ਹਾਂ ਵੀ ਜਿਹੜੀ ਜੇ ਤੁਹਾਡੇ ਘਰ ਵੋਟ ਆ ਜਾਂਦੀ ਆ ਤੇ ਤੁਹਾਡੇ ਕੋਲ ਕਾਫੀ ਸਮਾਂ ਹੁੰਦਾ ਹੈਗਾ ਉਹਨੂੰ ਦੇਖ ਕੇ ਪਾਉਣ ਦਾ, ਤੇ ਤੁਸੀਂ ਮੇਲ ਕਰ ਸਕਦੇ ਹੋ, ਤੇ ਵੱਧ ਤੋਂ ਵੱਧ ਜਿਹੜੀ ਲੋਕਾਂ ਦੀ ਆ ਉਹ ਪਾਰਟੀਸਪੇਸ਼ਨ ਵੀ ਹੋਊਗੀ। ਸੋ ਕੈਲੀਫੋਰਨੀਆ ਵਾਲੇ ਟਰਾਈ ਕਰ ਰਹੇ ਆ ਵੀ ਮੈਕਸੀਮਮ ਨੰਬਰ ਆਫ ਲੋਕ ਜਿਹੜੇ ਹੈਗੇ ਆ ਉਹ ਜਿਹੜੇ ਵੋਟਾਂ ਦੇ ਵਿੱਚ ਹਿੱਸਾ ਲੈਣ। ਅਤੇ ਦੂਸਰਾ ਕਈ ਸਾਰੀਆਂ ਜਿਹੜੀਆਂ ਲੈਂਗੁਏਜਸ ਆ ਉਹ ਵੀ ਵੋਟਾਂ ਦੇ ਵਿੱਚ ਐਡ ਕੀਤੀਆਂ ਗਈਆਂ ਸੀਗੀਆਂ, ਜਿਸ ਤਰ੍ਹਾਂ ਪੰਜਾਬੀ ਵੀ ਕਈ ਕਾਉਂਟੀਜ਼ ਦੇ ਵਿੱਚ ਐਡ ਹੋਈ ਹੈਗੀ ਆ, ਜਿਹੜੀਆਂ ਕਈ ਰਹਿ ਗਈਆਂ ਉਹ ਆਉਣ ਵਾਲੀਆਂ ਜਿਹੜੀਆਂ 2020 ਦੀ ਇਲੈਕਸ਼ਨ ਆ ਉਹਦੇ ਵਿੱਚ ਹੋਣਗੀਆਂ। ਜੀ 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 ਅਗਲੀ ਜਿਹੜੀ ਆ ਉਹ ਆਪਾਂ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਜਿਹੜੀ ਕਿਉਂਕਿ ਕਾਫੀ ਵੱਡਾ ਮਸਲਾ ਇਸ ਟਾਈਮ ਜਿਹੜਾ ਆਪਾਂ ਨੂੰ ਪਤਾ ਹੈ ਵੀ ਟ੍ਰੇਡ ਵਾਰ ਦਾ ਜਿਹੜਾ ਬਣਿਆ ਪਿਆ ਆ। ਇੱਕ ਕਹਿੰਦੇ GOP ਦਾ ਜਿਹੜਾ ਸੈਨੇਟਰ ਸੀ ਉਸ ਨੇ ਕੈਨੇਡਾ ਦੀ ਪਿੱਠ ਥਾਪੜੀ ਆ। ਉਹ ਇਨਫੈਕਟ ਜਿਹੜੇ ਰਾਸ਼ਟਰਪਤੀ ਟਰੰਪ ਦੇ ਉਲਟ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਗੱਲ ਕੀਤੀ, ਉਹਨਾਂ ਨੇ ਕੈਨੇਡਾ ਨੂੰ ਜਿਹੜਾ ਆ ਉਹ ਡਿਫੈਂਡ ਕੀਤਾ ਆ ਜਦੋਂ ਹੁਣ ਰਾਸ਼ਟਰਪਤੀ ਟਰੰਪ ਟਵਿੱਟਰ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਫੁੱਲ ਔਨ ਅਟੈਕ ਜਿਹੜਾ ਆ ਉਹ ਕਰ ਰਹੇ ਨੇ। ਸੋ ਅੰਦਰ ਖਾਤੇ ਕਈ ਜਿਹੜੇ ਸੈਨੇਟਰ ਆ ਉਹ ਨਾਖੁਸ਼ ਨੇ, ਜਾਂ ਹੋਰ ਕਈ ਲੀਡਰ ਜਿਹੜੇ ਆ ਉਹ ਨਾਖੁਸ਼ ਨੇ ਰਾਸ਼ਟਰਪਤੀ ਟਰੰਪ ਦੇ ਪੂਰੇ ਕੰਮ ਕਰਨ ਦੀ ਜਿਹੜੀ ਸ਼ੈਲੀ ਤੋਂ। ਭਾਵੇਂ ਅੰਦਰ ਖਾਤੇ ਚਾਹੁੰਦੇ ਇਹ ਵੀ ਇਹੀ ਹੋਣ ਵੀ ਹੋਣਾ ਇਸੇ ਤਰੀਕੇ ਦੇ ਨਾਲ ਹੀ ਚਾਹੀਦਾ ਆ, ਪਰ ਥੋੜ੍ਹਾ ਡਿਪਲੋਮੈਟਿਕ ਵੇ ਜਿਹੜੇ ਉਹ ਭਾਲਦੇ ਨੇ। ਪਰ ਆਈ ਥਿੰਕ ਹੁਣੇ 1.5 ਸਾਲ ਦੇ ਵਿੱਚ ਤਾਂ ਹਰ ਇੱਕ ਨੂੰ ਕਲੀਅਰ ਹੋ ਜਾਣਾ ਚਾਹੀਦਾ ਆ ਵੀ ਰਾਸ਼ਟਰਪਤੀ ਟਰੰਪ ਜਿਹੜਾ ਆ ਉਹ ਕੂਟਨੀਤੀ ਦੇ ਵਿੱਚ ਇੰਨੇ ਜਿਹੜੇ ਉਹ ਮਾਹਰ ਨਹੀਂ ਆ, ਉਹ ਡਾਇਰੈਕਟ ਜਿਹੜੀ ਗੱਲ ਆ ਉਹ ਕਰਨਾ ਜਿਹੜਾ ਪਸੰਦ ਕਰਦੇ ਨੇ। ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਪੋਰਟਰ ਆ ਉਹ ਇਸ ਗੱਲ ਨੂੰ ਲਾਈਕ ਵੀ ਕਰਦੇ ਆ। ਇਸੇ ਕਰਕੇ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਉਹਨਾਂ ਦੀ ਰੇਟਿੰਗ ਜਿਹੜੀ ਆ ਉਹ ਉੱਪਰ ਵਧੀ ਆ। ਬਿਲਕੁਲ ਬਿਲਕੁਲ ਜੀ। ਓਵਰਆਲ ਸਾਰਿਆਂ ਨੇ ਦੇਖਦੇ ਹੋਏ ਵੀ ਇਕੋਨਮੀ ਗੁੱਡ ਕਰ ਰਹੀ ਆ, ਟ੍ਰੇਡ ਦੇ ਉੱਤੇ ਲੈ ਕੇ ਜਿਹੜਾ ਸਖਤ ਸਟੈਂਡ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਆ, ਇਸ ਕਰਕੇ ਜਿਹੜਾ ਆ ਉਹ ਗੁੱਡ ਰੇਟਿੰਗ ਵੱਲ ਵੱਧ ਰਹੇ ਆ। ਸੂਜ਼ਨ ਕੋਲਿਨਸ ਮੇਨ ਦੀ ਜਿਹੜੀ ਰਿਪਬਲਿਕਨ ਸੈਨੇਟਰ ਆ, ਉਹਨਾਂ ਨੇ ਡਿਫੈਂਸ ਕੀਤਾ ਆ, ਉਹਨਾਂ ਨੇ ਡਿਫੈਂਡ ਕੀਤਾ ਕੈਨੇਡਾ ਨੂੰ, ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ। ਕਹਿੰਦੇ ਵੀ ਆਪਣੇ ਕੈਨੇਡਾ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਡਿਫਰੈਂਸਿਸ ਜਿਹੜੇ ਆ ਉਹ ਰਹੇ ਨੇ, ਖਾਸ ਕਰਕੇ ਇਹੀ ਚੀਜ਼ਾਂ ਨੂੰ ਲੈਂਦੇ ਹੋਏ। ਤੇ ਪਰ ਜਿਹੜਾ ਕੈਨੇਡਾ ਆ ਬਹੁਤ ਪੁਰਾਣਾ ਤੇ ਬਹੁਤ ਜਿਹੜਾ ਗੂੜਾ ਮਿੱਤਰ ਹੈਗਾ ਅਮਰੀਕਾ ਦਾ, ਇਹ ਚੀਜ਼ਾਂ ਨੂੰ ਵੀ ਜਿਹੜਾ ਜ਼ਰੂਰ ਨਾਲ ਦੇ ਨਾਲ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹ ਘੱਟ ਹੁੰਦੇ ਆ ਜਿਹੜੇ ਇੱਦਾਂ ਦਾ ਰਿਸਕ ਲੈਂਦੇ ਆ, ਕਿਉਂਕਿ ਪਤਾ ਉਹਨੂੰ ਵੀ ਆ ਵੀ ਜਦੋਂ ਵੋਟਾਂ ਪੈਣੀਆਂ ਕੈਨੇਡਾ ਵਾਲਿਆਂ ਨੇ ਨਹੀਂ ਪਾਣੀਆਂ, ਮੇਨ ਦੇ ਰੈਜ਼ੀਡੈਂਟਸ ਨੇ ਪਾਣੀਆਂ ਹੈਗੀਆਂ। ਕੋਈ ਸਟੈਂਡ ਲੈਂਦਾ ਹੈਗਾ। ਬਿਲਕੁਲ। ਪਰ ਇੱਕ ਗੱਲ ਇੱਕ ਜ਼ਰੂਰ ਹੈਗੀ ਹਰਜੋਤ ਸਿੰਘ ਜੀ, ਹੁਣ ਜਿਹੜਾ ਜਸਟਿਨ ਟਰੂਡੋ ਦੀ ਸਥਿਤੀ ਉਹਨਾਂ ਨੇ ਕੋਈ ਸੁਖਾਲੀ ਨਹੀਂ ਕੀਤੀ। ਰਾਸ਼ਟਰਪਤੀ ਟਰੰਪ ਨੇ ਇਹ ਜਿਹੜੀਆਂ ਟ੍ਰੇਡ ਦੀਆਂ ਗੱਲਾਂ ਕਰਕੇ ਉੱਥੇ ਵੀ ਹੁਣ ਘੁਸਰ ਮੁਸਰ ਤਾਂ ਜਿਹੜੀ ਆ ਉਹ ਹੋਣੀ ਆ। ਵੋਟਿੰਗ ਜਿਹੜੀਆਂ ਜਨਰਲ ਇਲੈਕਸ਼ਨ ਉੱਥੇ ਵੀ ਬਹੁਤ ਜਲਦ ਜਿਹੜੀਆਂ ਆਉਣ ਜਾ ਰਹੀਆਂ ਆ। ਹੁਣ ਉੱਦਾਂ ਦਾ ਪਾਰਟੀਆਂ ਨੇ ਇੱਕ ਜਿਹੜਾ ਸਟੈਂਡ ਰਿਹਾ ਆ ਟ੍ਰੇਡ ਨੂੰ ਲੈ ਕੇ, ਪਰ ਯੂ ਨੈਵਰ ਨੋ ਜਦੋਂ ਇਲੈਕਸ਼ਨਾਂ ਆਉਂਦੀਆਂ ਆ ਉਦੋਂ ਕਿਹੜੇ ਵਾਲੇ ਪਾਸੇ ਦੀ ਜਿਹੜੀ ਆ ਉਹ ਗੱਲ ਕਰਨੀ ਹੁੰਦੀ ਆ। ਸੋ ਇਹ ਚੀਜ਼ਾਂ ਵਰਤੀਆਂ ਜਾਣਗੀਆਂ। ਬਿਲਕੁਲ। ਸੋ ਉਹ ਜਿਹੜਾ ਇੱਕ ਰੀਜ਼ਨ ਰਾਜਕਰਮਵੀਰ ਸਿੰਘ ਜੀ, ਜਿਹੜਾ ਜਸਟਿਨ ਟਰੂਡੋ ਦਾ ਸਖਤ ਸਟੈਂਡ ਲੈਣ ਦਾ ਇਹ ਵੀ ਆ ਵੀ ਪਿੱਛੇ ਜਿਹੇ 2 ਦਿਨ ਪਹਿਲਾਂ ਹੀ ਜਿਹੜੇ ਆ ਉਹ ਓਨਟਾਰੀਓ ਸਟੇਟ ਦੇ ਵਿੱਚ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਲੂਜ਼ ਕੀਤੀ ਇਲੈਕਸ਼ਨ, ਤੇ ਉੱਥੇ ਕੰਜ਼ਰਵੇਟਿਵ ਜਿੱਤੇ ਹੈਗੇ ਆ। ਤੇ ਤੁਹਾਨੂੰ ਪਤਾ ਹੀ ਆ ਵੀ USA ਦੇ ਵਿੱਚ ਵੀ ਜਿਹੜੇ ਰਿਪਬਲਿਕਨ ਪਾਰਟੀ ਦਾ ਹੋਲਡ ਆ, ਦੋਨੋਂ ਹੀ ਅੱਜ ਦੀ ਡੇਟ ਦੇ ਵਿੱਚ ਸੈਨੇਟ ਵਿੱਚ ਵੀ, ਕਾਂਗਰਸ ਵਿੱਚ ਵੀ, ਤੇ ਪ੍ਰੈਜ਼ੀਡੈਂਟ ਵੀ ਰਿਪਬਲਿਕਨ ਹੈਗੇ ਆ। ਸੋ ਉਹਨਾਂ ਨੂੰ ਸਖਤ ਸਟੈਂਡ ਲੈਣਾ ਹੀ ਪੈਣਾ ਆ, ਕਿਉਂਕਿ ਮੋਹਰੇ ਵੋਟਾਂ ਆਉਣੀਆਂ ਕੈਨੇਡਾ ਦੇ ਵਿੱਚ ਵੀ। ਤੇ ਪਰ ਜਿਹੜਾ ਪੋਲੀਟਿਕਸ ਦੇ ਉੱਤੇ ਜਿਹੜਾ ਆ ਇਹ ਚੀਜ਼ਾਂ ਦਾ ਬਹੁਤ ਸਾਰਾ ਅਸਰ ਹੁੰਦਾ। ਕਈ ਵਾਰੀ ਗੱਲਬਾਤ ਹੋਰ ਹੁੰਦੀ ਆ ਤੇ ਪੋਲੀਟੀਸ਼ੀਅਨ ਜਿਹੜੇ ਬਿਆਨ ਆ ਉਹ ਹੋਰ ਤਰ੍ਹਾਂ ਦੇ ਦਿੰਦੇ, ਹੋਰ ਤਰੀਕੇ ਦੇ ਜਿਹੜੀ ਆ ਉਹ ਦਿੱਤੇ ਜਾਂਦੇ ਨੇ। ਬਿਲਕੁਲ ਬਿਲਕੁਲ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਜਾ ਰਿਹਾ ਹੈ, ਤੇ ਪਰ ਇੱਕ ਜਿਹੜੀ ਹੁਣੇ ਖਬਰ ਆਈ ਆ, ਕਹਿੰਦੇ ਵੀ ਜਿਹੜਾ ਕਿਮ ਜੋਂਗ ਉਨ ਆ ਉਹ ਰਾਤ ਨੂੰ ਸਿੰਗਾਪੁਰ ਤੋਂ ਨਿਕਲ ਗਿਆ ਬਾਹਰ ਜਿਹੜਾ ਘੁੰਮਣ ਫਿਰਨ ਦੇ ਲਈ। ਸੋ ਕਹਿੰਦੇ ਵੀ ਬੜੇ ਅਜੀਬ ਜਿਹੇ ਉਹਦੇ ਟਰੈਵਲ ਪਲਾਨ ਜਿਹੜੇ ਇਸ ਟਾਈਮ ਆ ਉਹ ਸਾਹਮਣੇ ਜਿਹੜੇ ਉਹ ਆਏ ਨੇ। ਸੋ ਜਾਂ ਤਾਂ ਘਬਰਾਇਆ ਜਾਂ ਰਿਲੈਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਸੋ ਦੇਖਦੇ ਆ ਜਿਹੜਾ ਆ ਉਹ ਕੀ ਹੁੰਦਾ ਆ। ਤੇ ਕਹਿੰਦੇ ਵੀ ਸਿੰਗਾਪੁਰ ਦਾ ਇੱਕ ਮਿੰਨੀ ਟੂਰ ਲੈਣ ਦੇ ਲਈ ਆ ਉਹ ਉੱਥੋਂ ਨਿਕਲਿਆ ਉਹ ਹੋਇਆ ਸੀਗਾ। ਸੋ ਲੈਟਸ ਸੀ ਜਿਹੜਾ ਆ ਉਹ ਕੀ ਬਣਦਾ। ਮੈਨੂੰ ਲੱਗਦਾ ਉਹਨੂੰ ਵੀ ਪਹਿਲੀ ਵਾਰੀ ਮੌਕਾ ਮਿਲੇ ਕਿਸੇ ਹੋਰ ਮੁਲਕ ਨੂੰ ਜਿਹੜਾ ਆ ਉਹ ਦੇਖਣ ਦਾ, ਨਹੀਂ ਤਾਂ ਨਾਰਥ ਕੋਰੀਆ ਨੂੰ ਦੇਖ ਕੇ ਸ਼ਾਇਦ ਉਹ ਅੱਕ ਚੁੱਕਾ ਆ।
ਕਈ ਵਾਰੀ ਅਜਿਹੇ ਜਗ੍ਹਾ ਦੇ ਉੱਤੇ ਤੁਹਾਡਾ ਜਨਮ ਤਾਂ ਹੋ ਜਾਂਦਾ ਪਰ ਜੀ ਨਹੀਂ ਕਰਦਾ ਹੁੰਦਾ ਬੰਦੇ ਨੂੰ ਉਹ ਚੀਜ਼ਾਂ ਕੰਮ ਕਰਨ ਦਾ। ਸੋ ਹੁਣ ਇਹ ਨਹੀਂ ਪਤਾ ਵੀ ਇਹਦੇ ਅੰਦਰ ਖਾਤੇ ਮਨ ਦੇ ਵਿੱਚ ਕਿਹੜੇ ਜਿਹੜੇ ਵਲਵਲੇ ਆ ਉਹ ਚੱਲ ਰਹੇ ਆ। ਰਾਸ਼ਟਰਪਤੀ ਟਰੰਪ ਜ਼ਰੂਰ ਕੋਈ ਨਾ ਕੋਈ ਜਿਹੜੀ ਗੁੱਝੀ ਗੱਲ ਆ, ਮੈਨੂੰ ਲੱਗਦਾ ਕੱਲ ਅੱਜ ਆਪਣੇ ਸ਼ਾਮ ਤਾਈਂ ਜਿਹੜੀ ਆ ਉਹ ਇੱਕ ਅੱਧੀ ਜਿਹੜੀ ਬਿਆਨਬਾਜ਼ੀ ਦੇ ਜ਼ਰੀਏ ਜ਼ਰੂਰ ਇਸ ਦੇ ਬਾਰੇ ਦੱਸਣਗੇ। ਏਅਰ ਚਾਈਨਾ ਦੇ ਜਹਾਜ਼ ਦੇ ਜ਼ਰੀਏ ਹਰਜੋਤ ਸਿੰਘ ਜੀ ਉਹ ਆਏ ਨੇ, ਉਹ ਉੱਥੋਂ ਪਹਿਲਾਂ ਉੱਧਰ ਨੂੰ ਗਏ ਸੀਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਏਅਰ ਚਾਈਨਾ ਦੇ ਜਹਾਜ਼ ਦੇ ਉੱਤੇ ਜਿਹੜੇ ਸਫ਼ਰ ਕਰਕੇ ਜਿਹੜੇ ਸਿੰਗਾਪੁਰ ਦੇ ਵਿੱਚ ਉਹ ਪਹੁੰਚੇ ਸੀਗੇ ਤੇ ਹੁਣ ਤੋਂ ਕੁਛ ਘੰਟਿਆਂ ਬਾਅਦ ਜਿਹੜੀ ਆ ਇਹ ਸਮਿਟ ਆ ਉਹ ਸ਼ੁਰੂ ਹੋ ਜਾਊਗੀ। ਜੀ ਬਿਲਕੁਲ। ਸੋ ਸਰੋਤਿਓ, ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋ ਗਿਆ ਤੇ ਜ਼ਰੂਰ ਆਪਾਂ ਜੇ ਸਾਨੂੰ ਸ਼ਾਮ ਨੂੰ ਕੋਈ ਅਪਡੇਟ ਹੋਈ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਹੜੀ ਗੱਲਬਾਤ ਜਿਹੜੀ 1-on-1 ਪ੍ਰੈਜ਼ੀਡੈਂਟ ਟਰੰਪ ਜੇ ਦੱਸੀ ਗਈ ਤੇ ਇਸੇ ਤਰ੍ਹਾਂ ਕਿਮ ਜੋਂਗ ਉਨ ਵੱਲੋਂ ਹੋਈ ਹੈਗੀ ਆ ਤੇ ਜ਼ਰੂਰ ਸਾਡੇ ਵੱਲੋਂ ਵੀ ਇਹੀ ਅਰਦਾਸਾਂ ਆ ਵੀ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਆ। ਸਾਰੇ ਕਿਤੇ ਵੀ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਹੈਗਾ। ਹੋਪਫੁਲੀ ਇਹ ਜਿਹੜੀ ਮੀਟਿੰਗ ਆ ਇਹ ਦੋਨਾਂ ਮੁਲਕਾਂ ਦੇ ਲਈ ਜਿਹੜੀ ਆ ਨਾਰਥ ਕੋਰੀਆ ਤੇ USA ਦੇ ਲਈ ਪੋਜ਼ਿਟਿਵ ਹੋ ਕੇ ਨਿਕਲੂਗੀ। ਜੀ ਤੇ ਹੁਣ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।